ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਮੌਜੂਦ ਹੁੰਦੇ ਨੇ ਮੇਰੇ ਨਾਲ ਮਿੰਟੂ ਗੁਰਸਰੀਆ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮਿੰਟੂ ਗੁਰਸਰੀਆ ਜੀ ਦਾ। ਉਸ ਤੋਂ ਬਾਅਦ ਇੱਕ ਇੱਕ ਕਰਕੇ ਹਰ ਖਬਰ ਤੇ ਪਾਵਾਂਗੇ ਚਾਨਣਾ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਜੀ ਸੋ ਖਬਰਾਂ ਦੇ ਵੱਲ ਚੱਲੀਏ, ਸਮਾਂ ਨਾ ਵਿਅਰਥ ਗਵਾਉਂਦਿਆਂ ਹੋਇਆਂ ਸਿੱਧੇ ਆਪਾਂ। ਅੱਜ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅੰਤਿਮ ਅਰਦਾਸ ਹੋਈ ਹੈ। ਬੜੀਆਂ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਪਹੁੰਚੀਆਂ ਸੀ ਜੀ। ਜਰਾ ਦਿਓ ਜ਼ੁਬਾਨ ਇਸ ਗੱਲ ਨੂੰ। ਜੀ ਬਿਲਕੁਲ, ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ। ਦਰਅਸਲ ਕੀ ਹੈ ਕਿ ਜਿਹੜੇ ਨੇਤਾ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਜ਼ਮੀਨੀ ਪੱਧਰ ਤੇ ਕੰਮ ਕੀਤਾ ਹੁੰਦਾ, ਬਹੁਤ ਲੰਮੇਰਾ ਸਮਾਂ ਜਿਨ੍ਹਾਂ ਦਾ ਸਿਆਸੀ ਸਫ਼ਰ ਜਿਹੜਾ ਰਿਹਾ ਹੁੰਦਾ, ਫਿਰ ਸੁਭਾਵਕ ਹੈ ਇਕੱਠ ਤੇ ਹੋ ਜਾਂਦੇ ਆ। ਤਾਂ ਇਕੱਠ ਇਕੱਲੇ ਇਹ ਨਹੀਂ ਹੁੰਦਾ ਕਿ ਗਿਣਤੀ ਦੇ ਪੱਖੋਂ, ਰੌਲਾ ਇਹ ਹੁੰਦਾ ਕਿ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਆਈਆਂ ਨੇ ਉੱਥੇ, ਤਾਂ ਉਹ ਫਰਕ ਤੈਅ ਕਰਦੀਆਂ ਕਿ ਕਿਹੜਾ ਨੇਤਾ ਕਿੰਨੀ ਕੁ ਪਹੁੰਚ ਰੱਖਦਾ ਸੀ, ਕਿਹੜੇ ਕੈਰੀਅਰ ਦੇ ਵਿੱਚ ਬੰਦੇ ਨੇ ਜ਼ਿਆਦਾ ਖੱਟੀ ਆ, ਕਿਹੜੇ ਸਿਆਸੀ ਕੈਰੀਅਰ ਦੇ ਵਿੱਚ ਕਿਸੇ ਬੰਦੇ ਨੇ ਨਹੀਂ ਖੱਟੀ। ਤਾਂ ਉਹ ਤਾਂ ਚਲੋ ਹੈ ਹੀ ਆ ਸਾਡੇ ਸਾਹਮਣੇ। ਜੇ ਦੇਸ਼ ਦਾ ਗ੍ਰਹਿ ਮੰਤਰੀ ਸਾਰੇ ਰੁਝੇਵੇਂ ਛੱਡ ਕੇ ਆ ਜਾਵੇ, ਦੇਸ਼ ਦਾ ਪ੍ਰਧਾਨ ਮੰਤਰੀ ਆ ਜਾਵੇ, ਤਾਂ ਬਹੁਤ ਵੱਡੀ ਗੱਲ ਹੁੰਦੀ ਆ। ਸੋ ਇਹ ਆ ਕਿ ਹੁਣ ਅੱਜ ਜੇ ਤੁਸੀਂ ਦੇਖੋਗੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਆਈਆਂ, ਸਾਰਿਆਂ ਨੇ ਤਕਰੀਰਾਂ ਕੀਤੀਆਂ, ਪਰ ਦੋ ਗੱਲਾਂ ਵੱਡੀਆਂ ਜਿਹੜੀਆਂ ਤੁਸੀਂ ਇਸ ਭੋਗ ਦੇ ਮੌਕੇ ਤੇ ਦੇਖ ਸਕਦੇ ਹੋ। ਨੰਬਰ ਇੱਕ ਕਿ ਜਿੱਦਾਂ ਅਮਿਤ ਸ਼ਾਹ ਉੱਥੇ ਆਏ, ਅਮਿਤ ਸ਼ਾਹ ਨੇ ਉਹਨਾਂ ਨੂੰ ਭਾਈਚਾਰੇ ਦਾ ਸਰਦਾਰ ਦੱਸਿਆ ਕਿ ਬਈ ਬੜੇ ਪੁੱਠੇ ਵਹਿਮ ਸੀਗੇ, ਪਰ ਬਾਵਜੂਦ ਇਸ ਤੇ ਬਾਦਲ ਸਾਹਿਬ ਨੇ ਭਾਈਚਾਰਾ ਕਾਇਮ ਰੱਖਿਆ। ਪਰ ਇਸ ਤੋਂ ਬਾਅਦ ਜਦੋਂ ਧਾਮੀ ਸਾਹਿਬ ਬੋਲੇ ਨੇ, ਧਾਮੀ ਸਾਹਿਬ ਨੇ ਬੜੀ ਹੀ ਖੂਬਸੂਰਤੀ ਦੇ ਨਾਲ, ਕਾਹਲੀ ਦੇ ਵਿੱਚ, ਕਿਉਂਕਿ ਸਮਾਂ ਬੜਾ ਥੋੜਾ ਸੀ, ਉਹਨਾਂ ਨੇ ਮਤਲਬ ਕਿ ਇੱਕ ਚਿੱਠੀ ਅਮਿਤ ਸ਼ਾਹ ਦੇ ਨਾਮ ਉੱਥੇ ਹੀ ਦੇ ਦਿੱਤੀ ਤੇ ਨਾਲ ਬੰਦੀ ਸਿੰਘਾਂ ਦਾ ਮੁੱਦਾ ਉਭਾਰ ਦਿੱਤਾ। ਮੈਂ ਇਸ ਨੂੰ ਪਹਿਲੇ ਨੰਬਰ ਤੇ ਰੱਖਾਂਗਾ ਕਿ ਇਹ ਇੱਕ ਗੱਲ ਜਿਹੜੀ ਉੱਥੇ ਵਰਣਨਯੋਗ ਸੀ ਕਿ ਉਹ ਆਪਣੇ ਵਕੀਲ ਦੇ ਕੈਰੀਅਰ ਦੇ ਤਜਰਬੇ ਤੋਂ ਉਹਨਾਂ ਨੇ ਜਿੰਨੀ ਜਲਦੀ, ਜਿੰਨੀ ਫੁਰਤੀ ਦੇ ਨਾਲ ਮੁੱਦਾ ਚੁੱਕਿਆ ਤੇ ਬਹੁਤ ਸ਼ਾਰਟ ਟਾਈਮ ਦੇ ਵਿੱਚ ਸਾਰਾ ਕੁਝ ਕਹਿ ਗਏ, ਇਹ ਬਾਕਮਾਲ ਸੀ। ਦੂਜੀ ਗੱਲ ਜਿਹੜੀ ਉੱਥੋਂ ਵੱਡੀ ਆ ਉਹ ਇਹ ਨਿਕਲਦੀ ਆ ਕਿ ਸੁਖਬੀਰ ਸਿੰਘ ਬਾਦਲ ਨੇ ਪੰਥ ਤੋਂ, ਲੋਕਾਂ ਤੋਂ ਮਾਫੀ ਮੰਗੀ ਆ। ਉਸਨੇ ਕਿਹਾ ਕਿ ਬਈ ਦੇਖੋ, ਹੁਣ ਜਾਣੇ ਅਣਜਾਣੇ ਚ ਜੋ ਮੈਥੋਂ ਗਲਤੀਆਂ ਹੋਈਆਂ ਉਹ ਬਈ ਮੈਨੂੰ ਮਤਲਬ ਕਿ ਝੋਲੀ ਪਾ ਕੇ ਮਾਫ ਕਰ ਦਿਓ। ਵੈਸੇ ਤੇ ਹਾਂ ਗੱਲਾਂ ਅਸੀਂ ਪਿਛਲੇ 5-7 ਸਾਲ ਤੋਂ ਕਹਿੰਦੇ ਸਾਂ ਕਿ ਜੇ ਉਸ ਵੇਲੇ ਹੀ ਸੁਰਤ ਟਿਕਾਣੇ ਆਈ ਹੁੰਦੀ ਅਕਾਲੀਆਂ ਦੀ, ਜੋ ਉਸ ਵੇਲੇ ਹੀ ਜਥੇਬੰਦੀਆਂ ਜਿਹੜੀਆਂ ਬੈਠੀਆਂ ਸਨ ਪ੍ਰਦਰਸ਼ਨ ਤੇ, ਧਰਨੇ ਤੇ ਵਿੱਚ ਜਾ ਕੇ ਬਹਿ ਕੇ ਉਹਨਾਂ ਦੀ ਰਜ਼ਾਮੰਦਗੀ ਕਰ ਲੈਂਦੇ ਤੇ ਮੇਰੇ ਖਿਆਲ ਦੇ ਨਾਲ ਆਹ ਟਾਈਮ ਮਾੜਾ ਨਾ ਹੁੰਦਾ। ਪਰੰਤੂ ਫਿਰ ਵੀ ਚਲੋ ਦੇਰ ਆਏ ਦਰੁਸਤ ਆਏ ਦਾ। ਇਹ ਜਿਹੜਾ ਭੋਗ ਦੇ ਮੌਕੇ ਤੇ ਉਹਨਾਂ ਦਾ ਖਿਮਾ ਯਾਚਨਾ ਵਾਲਾ ਭਾਸ਼ਣ ਆ, ਜਾਂ ਜਿਹੜੀ ਇਹ ਖਿਮਾ ਯਾਚਨਾ ਕੀਤੀ ਆ, ਹੁਣ ਇਹ ਅੱਡ ਤੋਂ ਇੱਕ ਸਫ਼ਰ ਮਤਲਬ ਕਿ ਉਹਨਾਂ ਨੂੰ ਤੈਅ ਕਰਨਾ ਪਏਗਾ ਕਿ ਇਹਦਾ ਅਸਰ ਕਿੰਨਾ ਕੁ ਹੁੰਦਾ ਹੈ। ਸੋ ਇਹਨਾਂ ਨੇ ਮੌਕਾ ਚੁਣਿਆ, ਕਿਉਂਕਿ ਪੋਲੀਟੀਸ਼ੀਅਨ ਹੁੰਦੇ ਆ, ਹਰੇਕ ਮੌਕੇ ਤੇ ਕੀ ਬੋਲਣਾ, ਕੀ ਚੱਲਣਾ, ਬਹੁਤ ਉਹਦੇ ਤੇ ਕੰਮ ਕੀਤਾ ਹੁੰਦਾ, ਵਰਕਆਊਟ ਹੁੰਦਾ, ਤੇ ਉਸ ਤੋਂ ਬਾਅਦ ਫਿਰ ਸਹੀ ਮੌਕੇ ਤੇ ਉਹ ਗੱਲ ਜਿਹੜੀ ਕਹਿ ਦਿੱਤੀ ਜਾਂਦੀ ਆ। ਤਾਂ ਬਾਦਲ ਸਾਹਿਬ ਮਤਲਬ ਕਿ ਇੱਕ ਅਧਿਆਇ ਖਤਮ ਹੋਇਆ, ਦੂਸਰਾ ਅਧਿਆਇ ਸ਼ੁਰੂ ਹੋਇਆ। ਤਾਂ ਉਸ ਅਧਿਆਇ ਦੇ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਗੱਲ ਮਾਫੀ ਤੋਂ ਸ਼ੁਰੂ ਕੀਤੀ ਆ ਕਿ ਮੇਰੇ ਜੋ ਮਤਲਬ ਕਿ ਉਹਨਾਂ ਦੇ ਅਨੁਸਾਰ ਕਿ ਜੋ ਬਾਈ ਮੇਰੇ ਤੋਂ ਕੁਝ ਗਲਤ ਹੋ ਗਿਆ ਤਾਂ ਤੁਸੀਂ ਉਹਦੇ ਵਾਸਤੇ ਮੈਨੂੰ ਮਾਫੀ ਦਿੰਦੇ ਆ, ਅੱਗੇ ਤੋਂ ਪ੍ਰਵਾਨ ਕਰੋ। ਆ ਹੁਣ ਕੀ ਲੋਕ ਪ੍ਰਵਾਨ ਕਰਦੇ ਆ ਕਿ ਨਹੀਂ, ਕਿਉਂਕਿ ਪਾਰਟੀ ਤੇ ਲੋਕਾਂ ਦੀ ਸੀਗੀ ਨਾ, ਪਰ ਬਾਦਲ ਫੈਮਿਲੀ ਕਰਕੇ ਬਹੁਤ ਨੁਕਸਾਨ ਵੀ ਹੋਇਆ। ਹਾਲਾਂਕਿ ਅਧਿਆਏ ਦੇ ਵਿੱਚ ਜਦੋਂ ਵੀ ਤੁਸੀਂ ਦੇਖੋਗੇ ਦੋ ਤਰ੍ਹਾਂ ਦੇ ਤੁਹਾਨੂੰ ਖੰਡ ਮਿਲਣਗੇ, ਇੱਕ ਦੇ ਵਿੱਚ ਹਮੇਸ਼ਾ ਪ੍ਰਾਪਤੀਆਂ, ਦੂਸਰੇ ਦੇ ਵਿੱਚ ਨਾਕਾਮੀਆਂ ਤੇ ਆਲੋਚਨਾਵਾਂ। ਇਹ ਕਿਸੇ ਵੀ ਪੋਲੀਟੀਸ਼ੀਅਨ ਦਾ ਕੈਰੀਅਰ ਜਿਹੜਾ ਉਹ ਜ਼ਿਆਦਾਤਰ ਇਸੇ ਤਰ੍ਹਾਂ ਹੀ ਅੱਗੇ ਵੱਧਦਾ। ਤਾਂ ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਜੋ ਖਿਮਾ ਯਾਚਨਾ ਕੀਤੀ ਹੈ, ਜਾਂ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਕਿ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਦੀ ਬਈ ਮਾਫੀ, ਤਾਂ ਇਹ ਕੀ ਲੋਕ ਪ੍ਰਵਾਨ ਕਰਦੇ ਆ? ਤੇ ਜੇ ਪ੍ਰਵਾਨ ਕਰਦੇ ਆ ਤਾਂ ਫਿਰ ਅਕਾਲੀ ਦਲ ਕਿੰਨੀ ਜਲਦੀ ਰਿਵਾਈਵਲ ਫੇਜ਼ ਜਿਹੜਾ ਆ ਉਹ ਤੈਅ ਕਰ ਲਏਗਾ।
ਜੀ, ਸੋ ਇਹ ਤਾਂ ਹੁਣ ਸਮਾਂ ਬਿਆਨ ਕਰੇਗਾ ਕਿ ਮਾਫੀ ਮੰਗ ਲੈਣ ਤੋਂ ਬਾਅਦ ਲੋਕ ਕਦੋਂ ਤੱਕ ਮਾਫ ਕਰਦੇ ਨੇ, ਜਾਂ ਫਿਰ ਮਾਫ ਕਰਦੇ ਨੇ ਵੀ ਜਾਂ ਨਹੀਂ ਕਰਦੇ। ਪਰ ਆਪਾਂ ਅੱਗੇ ਵੱਲ ਵਧੀਏ ਤਾਂ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਾਂਗੇ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ NSA ਦੇ ਤਹਿਤ ਬੰਦ ਰੱਖਿਆ ਗਿਆ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਜੀਤ ਕੌਰ ਪਹੁੰਚੇ ਨੇ ਤੇ ਡਿਬਰੂਗੜ੍ਹ ਦੇ ਵਿੱਚ ਉਹਨਾਂ ਨੇ ਕਹਿੰਦੇ ਮੁਲਾਕਾਤ ਕੀਤੀ ਹੈ ਜੀ। ਨਹੀਂ ਦੇਖੋ, ਅੱਗੇ ਵੀ ਗੱਲ ਹੋਈ ਸੀਗੀ ਤੇ ਅਸੀਂ ਇਹੀ ਕਿਹਾ ਸੀਗਾ ਕਿ ਇਹ ਰੂਟੀਨ ਦਾ ਪ੍ਰੋਸੈਸ ਚੱਲੇਗਾ। ਇਹਦੇ ਚ ਤਰੀਕਾਂ, ਪੇਸ਼ੀਆਂ, ਮੁਲਾਕਾਤਾਂ, ਇਹ ਸਾਰਾ ਕੁਝ ਹੀ ਹੋਣਾ ਹੈ। ਫਿਰ ਪਟੀਸ਼ਨਾਂ, ਬਹਿਸਾਂ, ਇਹ ਸਭ ਕੁਝ ਚੱਲੇਗਾ। ਤਾਂ ਇਹਦੇ ਵਿੱਚ ਕੀ ਹੈ ਕਿ ਇਹ ਪਹਿਲੀ ਮੁਲਾਕਾਤ ਆ ਕਿ ਕਿਰਨਦੀਪ ਕੌਰ ਉੱਥੇ ਗਏ ਨੇ, ਉਹਨਾਂ ਨੇ ਜਾ ਕੇ ਮੁਲਾਕਾਤ ਕੀਤੀ ਆ। ਪਰ ਇਹ ਹੁਣ ਰੂਟੀਨ ਚ ਹੋਏਗਾ ਕਿਉਂਕਿ ਇਜਾਜ਼ਤ ਦੇ ਦਿੱਤੀ। ਜਦੋਂ ਕੋਈ ਬੰਦਾ ਜੁਡੀਸ਼ੀਅਲ ਕਸਟਡੀ 'ਚ ਚਲੇ ਜਾਂਦਾ ਨਾ ਹਜ਼ੂਰ, ਉਹਦੇ ਕੁਝ ਅਧਿਕਾਰ ਹੁੰਦੇ ਆ। ਉਹ ਚਾਹੇ ਕੋਈ ਵੀ ਆ, ਉਹਦੇ ਅਧਿਕਾਰ ਜਿਹੜੇ ਉਹ ਸੁਰੱਖਿਅਤ ਰਹਿੰਦੇ ਨੇ, ਚਾਹੇ ਕਿਸੇ ਵੀ ਗੁਨਾਹ 'ਚ ਗਿਆ ਹੋਵੇ। ਤਾਂ ਉਹ ਫਿਰ ਮੁਲਾਕਾਤ ਵਗੈਰਾ ਜਿਹੜੀ ਹੈ ਤਾਂ ਰੂਟੀਨ ਦਾ ਪ੍ਰੋਸੈਸ ਆ। ਸੋ ਗਏ ਨੇ ਟੱਬਰ, ਇੱਕ ਮੇਰੇ ਖਿਆਲ ਦੇ ਨਾਲ ਉਹ ਵੀ ਗਏ, ਦਲਜੀਤ ਕਲਸੀ ਦਾ ਟੱਬਰ ਵੀ ਗਿਆ ਤੇ ਪਹਿਲਾਂ ਮਿਲਾਏ ਸਨ ਜਿਹੜੇ ਦੂਸਰੇ ਉੱਥੇ ਬੰਦੀ ਨੇ, ਉਹਨਾਂ ਦੀ ਮੁਲਾਕਾਤ ਉਹਨਾਂ ਦੇ ਟੱਬਰ ਕਰ ਆਏ ਸਨ ਤੇ ਇਹਨਾਂ ਨੇ ਕਿਹਾ ਸੀਗਾ ਕਿ ਬਈ ਅਸੀਂ ਆਪਣੇ ਪੱਧਰ ਤੇ ਆਪ ਜਾ ਸਕਦੇ ਹਾਂ, ਮਤਲਬ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜਿਹੜੇ ਉਹ ਕੁਝ ਪਰਿਵਾਰ ਸੀਗੇ ਉਹਨਾਂ ਦੇ ਵਿੱਚ ਹੋ ਸਕਦਾ ਕੁਝ ਨੂੰ ਕੋਈ ਇੱਕਾ ਦੁੱਕਾ ਕੋਈ ਆਰਥਿਕ ਸਮੱਸਿਆ ਹੋਵੇ, ਜਾਂ ਕੁਝ ਆਪਾਂ ਇਹ ਵੀ ਜਾਣਦੇ ਆ ਕਿ ਜਿੱਦਾਂ ਪ੍ਰਧਾਨ ਮੰਤਰੀ ਦਾ ਪਰਿਵਾਰ ਆ, ਉਹਦਾ ਬਾਪੂ ਇਹਨਾਂ ਜ਼ਿਆਦਾ ਮਤਲਬ ਕਿ ਉਸ ਇਲਾਕੇ ਦਾ ਜਾਂ ਉਸ ਏਰੀਏ ਦਾ ਭੇਤੀ ਨਹੀਂ, ਜ਼ਿਆਦਾ ਮਤਲਬ ਕਿ ਤੁਰਿਆ ਫਿਰਿਆ ਇਨਸਾਨ ਨਹੀਂ ਹੋ ਸਕਦਾ। ਤਾਂ ਬੰਦਾ ਕਹਿੰਦਾ ਹੀ ਆ ਕਿ ਚਲੋ ਜਥੇਦਾਰ ਰੂਪ ਦੇ ਕੇ ਤੇ ਉੱਥੇ ਲੈ ਜਾਂਦੇ ਆ। ਤਾਂ ਇਹ ਪਰਿਵਾਰ ਜਿਹੜੇ ਸੀਗੇ, ਇਹਨਾਂ ਪਰਿਵਾਰਾਂ ਨੂੰ ਜੇ ਤੁਸੀਂ ਦੇਖੋਗੇ ਤਾਂ ਦਲਜੀਤ ਕਲਸੀ ਦਾ ਪਰਿਵਾਰ ਤੇ ਰਹਿੰਦਾ ਹੀ ਦਿੱਲੀ ਆ। ਇਹ ਪਰਿਵਾਰ ਜਿਹੜੇ ਆ ਮਤਲਬ ਕਿ ਇਸ ਤਰ੍ਹਾਂ ਦੇ ਆ ਕਿ ਜ਼ਿਆਦਾਤਰ ਬਾਹਰ ਰਹਿਣ ਵਾਲੇ, ਤਾਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਕੋਈ ਪੈਸੇ ਧੇਲੇ ਦੀ ਤੋੜ ਹੈ ਤੇ ਨਾ ਹੀ ਕੋਈ ਇਧਰੋਂ ਉਧਰੋਂ ਕੋਈ ਪ੍ਰੋਬਲਮ ਆ ਕਿ ਜਾਣ ਆਉਣ ਦੀ। ਸੋ ਇਸ ਕਰਕੇ ਇਹਨਾਂ ਨੇ ਆਪਣੇ ਪੱਧਰ ਤੇ ਜਾਣਾ ਸੀਗਾ। ਸੋ ਮੁਲਾਕਾਤ ਹੋ ਗਈ ਆ। ਅੱਗੇ ਹੁਣ ਵੇਖੋ ਦੁਬਾਰਾ ਨਵੇਂ ਸਿਰੇ ਤੋਂ ਪਟੀਸ਼ਨ ਪਊਗੀ, ਨਵੇਂ ਸਿਰੇ ਤੋਂ NSA ਬਾਬਤ ਸੁਣਵਾਈ ਹੋਣੀ ਹੈ। NSA ਕਿਹਦਾ ਕਿਹਦਾ ਟੁੱਟਦਾ, NSA ਕਿਹਦਾ ਕਿਹਦਾ ਰਹਿੰਦਾ, ਬਸ ਉਹ ਗੱਲ ਹੀ ਹੁਣ ਵੇਖਣ ਯੋਗ ਹੋਏਗੀ ਜੀ। ਸੋ ਇਹ ਵੀ ਸਮਾਂ ਬਿਆਨ ਕਰੂਗਾ NSA ਟੁੱਟਦੀ ਹੈ ਜਾਂ ਫਿਰ ਰਹਿੰਦੀ ਹੈ। ਪਰ ਆਪਾਂ ਜੇਕਰ ਅੱਗੇ ਵਧੀਏ ਤਾਂ CM ਮਾਨ ਆਏ ਦਿਨ ਕੋਈ ਨਾ ਕੋਈ ਟਵੀਟ ਕਰਦੇ ਨੇ ਤਾਂ ਪਟਾਕਾ ਪਾਈ ਰੱਖਦੇ ਨੇ ਤੇ ਹੁਣ ਨਵੇਂ ਜਿਹੜੇ ਕਾਂਗਰਸ ਚੋਂ ਉੱਠ ਕੇ ਭਾਜਪਾ ਹੀ ਬਣੇ ਨੇ ਉਹਨਾਂ ਦੇ ਉੱਪਰ ਵਰੇ ਨੇ ਜੀ। ਕੀ ਮਾਮਲਾ ਹੋ ਗਿਆ? ਤੇ ਦੇਖੋ, ਉਹਨਾਂ ਨੇ ਜਿਹੜੀ RDS ਦੀ ਰਕਮ ਰੋਕੀ ਆ ਉਹਦੇ ਤੇ ਸਵਾਲ ਕੀਤਾ ਹੈ ਕਿ ਦੇਖੋ ਮੰਡੀ ਫੀਸ ਜਿਹੜੀ ਹੈ ਉਹ ਏਦਾਂ ਹੋ ਗਈ ਆ, RDS ਰੁਕਿਆ ਪਿਆ। ਦੇਖੋ, ਉਹ ਟਵੀਟ ਕਰਦੇ ਆ ਜਾਂ ਪੋਸਟ ਕਰਦੇ ਆ ਤਾਂ ਉਹਨਾਂ ਦਾ ਬਈ ਅਧਿਕਾਰ ਹੈ, ਆਪਾਂ ਨਹੀਂ ਰੋਕ ਸਕਦੇ ਕਿਉਂਕਿ ਹਰੇਕ ਬੰਦੇ ਦੀ ਇੱਕ ਆਜ਼ਾਦੀ ਹੈ, ਤਾਂ ਉਹ ਵਿਚਾਰਾਂ ਦਾ ਪ੍ਰਗਟਾਵਾ ਹੈ ਤੇ ਆਪਾਂ ਤਾਂ ਤੈਅ ਨਹੀਂ ਕਰ ਸਕਦੇ ਉਹਨਾਂ ਨੇ ਕੀ ਲਿਖਣਾ ਕੀ ਨਹੀਂ ਲਿਖਣਾ, ਕਿੰਨਾ ਨਹੀਂ ਲਿਖਣਾ। ਪਰ ਅੱਜ ਕੱਲ ਕੀ ਹੈ ਕਿ ਹੁਣ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਤੁਸੀਂ ਦੇਖਿਆ ਹੀ ਹੈ ਕਿ ਸ਼ਾਇਰਾਨਾ ਅੰਦਾਜ਼ ਹੋਵੇ, ਚਾਹੇ ਇਸ ਤਰ੍ਹਾਂ ਦੇ ਤੰਜ਼ ਹੋਣ, ਉਹ ਕੱਸਦੇ ਨੇ। ਤਾਂ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਉਹਨਾਂ ਨੇ ਘੇਰਾਬੰਦੀ ਕੀਤੀ ਹੈ ਉਹਨਾਂ ਲੀਡਰਾਂ ਦੀ ਜਿਹੜੇ ਕਿਸੇ ਸਮੇਂ ਇੱਥੇ ਦੇ ਸ਼ਾਸਕ ਰਹੇ ਨੇ, ਇੱਥੇ ਰਾਜ ਕਰਦੇ ਰਹੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਆ। ਕਿ ਤੁਸੀਂ ਕਹਿ ਵੇਖੋ, ਤੁਸੀਂ ਮਤਲਬ ਕਿ ਭਾਜਪਾ ਨੂੰ ਕਹੋ ਕਿ ਉਹ ਬਈ ਇਹ ਮਸਲਾ ਹੱਲ ਕਰੇ, ਕਿਉਂ ਸਾਡਾ ਪੈਸਾ ਰੋਕ ਕੇ ਬੈਠੀ ਆ ਭਾਜਪਾ। ਮਤਲਬ ਹੁਣ ਤੁਸੀਂ ਸਮਝਦੇ ਹੋ ਨਾ ਕਿ ਇੱਕ ਤਾਂ RDF ਦਾ ਪੈਸਾ, ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਹੈਗਾ ਤਕਰੀਬਨ 3000 ਕਰੋੜ ਰੁਪਈਆ। 3000 ਕਰੋੜ ਰੁਪਈਆ ਪੰਜਾਬ ਵਰਗੇ ਸੂਬੇ ਵਾਸਤੇ ਬਹੁਤ ਵੱਡੀ ਰਕਮ ਬਣ ਜਾਂਦਾ ਹੈ। ਤੇ ਉੱਤੋਂ ਗਾਂ ਇਸ ਸੀਜ਼ਨ ਦਾ ਜਾਂ ਅਗਲੇ ਸੀਜ਼ਨਾਂ ਦਾ ਉਹਦਾ ਵੀ ਜਿਹੜਾ ਮਤਲਬ ਕਿ ਸਾਡਾ ਕਮਾਈ ਦਾ ਸਾਧਨ ਹੈ ਉਹ ਭੰਗ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਕਿ ਹਾੜੀ ਸੀਜ਼ਨ ਚ ਕਹਿੰਦੇ ਕਿ ਮਾਰਕੀਟ ਫੀਸ 3 ਤੋਂ ਘਟਾ ਕੇ 2 ਕਰ ਦਿੱਤੀ, RDF 3 ਤੋਂ 0 ਕਰ ਦਿੱਤਾ ਹੈ ਤੇ ਪੰਜਾਬ ਦਾ ਨੁਕਸਾਨ ਕਹਿੰਦੇ 250 ਕਰੋੜ ਮਾਰਕੀਟ ਫੀਸ ਤੇ ਆ, 750 ਕਰੋੜ RDF, ਕੁੱਲ 1000 ਕਰੋੜ। ਕੈਪਟਨ ਜਾਖੜ, ਮਨਪ੍ਰੀਤ ਬਾਦਲ, ਬੈਂਸ ਭਰਾ, ਰਾਣਾ ਸੋਢੀ, ਕਾਂਗੜ, ਫਤਿਹਜੰਗ ਬਾਜਵਾ, ਇੰਦਰ ਅਟਵਾਲ ਜੋ ਨਵੇਂ ਭਾਜਪਾਈ ਬਣੇ, ਕਿ ਇਹਨਾਂ ਚ ਹਿੰਮਤ ਹੈ ਕਿ ਇਸ ਨੁਕਸਾਨ ਦਾ ਮੁੱਦਾ ਮੋਦੀ ਜੀ ਕੋਲ ਚੁੱਕਣਗੇ। ਗੱਲ ਇਹ ਹੈ ਕਿ ਬਈ ਦੇਖੋ, ਉਹਨਾਂ ਨੇ ਜੋ ਕੀਤਾ ਉਹ ਤੇ ਹੁਣ ਭੁਗਤ ਰਹੇ ਨੇ। ਤੁਸੀਂ ਇਸ ਵੇਲੇ ਰਾਜ ਕਰਤਾ ਹੋ, ਲੋਕਾਂ ਨੇ ਤੁਹਾਨੂੰ ਇਸ ਕਰਕੇ ਨਹੀਂ ਚੁਣਿਆ ਕਿ ਤੁਸੀਂ ਦੂਜੇ ਨੂੰ ਕਹੋ ਕਿ ਤੁਸੀਂ ਜਾ ਕੇ ਮੁੱਦੇ ਚੁੱਕੋ। ਇਹ ਮੁੱਦੇ ਤੁਹਾਨੂੰ ਚੁੱਕਣੇ ਪੈਣੇ, ਜ਼ਿੰਮੇਵਾਰੀਆਂ ਤੁਹਾਨੂੰ ਚੁੱਕਣੀਆਂ ਪੈਣੀਆਂ। ਮੈਂ ਤੁਹਾਨੂੰ ਅੱਜ ਦੱਸ ਦਿੰਦਾ
ਕਿ ਇਹ ਕੱਲਾ 1000 ਕਰੋੜ ਵਾਲਾ ਮਸਲਾ ਨਹੀਂ ਹੈ। 1000 ਜੀ ਕਰੋੜ ਵਾਲਾ ਮਸਲਾ ਨਹੀਂ, ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਹੁੰਦੀ ਆ। ਗੱਲ ਇਹ ਆ ਕਿ ਬਈ ਇਹ ਜਿਹੜਾ ਇਹਨਾਂ ਨੇ ਪੱਤ ਫੜਿਆ ਹੈ, ਇਹਨਾਂ ਨੇ ਰਾਹ ਫੜਿਆ ਹੈ, ਉਹ ਸਿੱਧਾ ਜਾਂਦਾ ਹੈ ਪੰਜਾਬ ਦੀਆਂ ਮੰਡੀਆਂ ਵੱਲ, ਯਾਨੀ ਮੰਡੀਆਂ ਦੀ ਬਰਬਾਦੀ ਦੀ ਕਹਾਣੀ ਇੱਥੋਂ ਸ਼ੁਰੂ ਹੋਏਗੀ। ਠੀਕ ਹੈ ਨਾ ਜੀ। ਜਦੋਂ ਤੁਸੀਂ ਮੈਨੂੰ ਦੱਸੋ ਕਿ ਜਦੋਂ ਮਾਰਕੀਟ ਫੀਸ ਹੀ ਨਹੀਂ ਰਹੇਗੀ, ਜਦੋਂ ਰੂਰਲ ਡਿਵੈਲਪਮੈਂਟ ਫੰਡ ਹੀ ਨਹੀਂ ਰਹੇਗਾ, ਨਾ ਤਾਂ ਪਿੰਡਾਂ ਦਾ ਵਿਕਾਸ ਹੋਣਾ, ਸੜਕਾਂ ਦਾ, ਠੀਕ ਹੈ ਨਾ ਜੀ, ਤੇ ਮਾਰਕੀਟ ਫੀਸ 3 ਤੋਂ 2 ਕਰ ਦਿੱਤੀ ਆ, ਹੌਲੀ ਹੌਲੀ ਉਹ ਵੀ ਘਟਾ ਦੇਣਗੇ। ਜੀ ਤਾਂ ਉਹਦੇ ਨਾਲ ਮੰਡੀਆਂ ਆਪਣੇ ਆਪ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸਾਂਭ ਸੰਭਾਲ, ਸੜਕਾਂ, ਆ ਜਿਹੜੇ ਮਤਲਬ ਕਿ ਸ਼ੈੱਡ, ਇਹ ਕਾਹਦੇ ਨਾਲ ਬਣਦੇ ਨੇ? ਇਹਨਾਂ ਚੀਜ਼ਾਂ ਨਾਲ ਹੀ ਬਣਦੇ ਨੇ, ਇਸ ਪੈਸੇ ਨਾਲ ਹੀ ਬਣਦੇ ਨੇ। ਤਾਂ ਹੌਲੀ ਹੌਲੀ ਇਹ ਮੁੱਢ ਬੰਨਿਆ ਜਾ ਰਿਹਾ ਹੈ ਕਿ ਮੰਡੀ ਢਾਂਚਾ ਜਿਹੜਾ ਉਹਨੂੰ ਖਤਮ ਕੀਤਾ ਜਾਵੇ, ਉਹਦੇ ਬਰੋਬਰ ਹੌਲੀ ਹੌਲੀ ਸਾਈਲੋ ਢਾਂਚਾ, ਹੌਲੀ ਹੌਲੀ ਓਪਨ ਮਾਰਕੀਟ, ਅੱਛੇ ਪ੍ਰਾਈਸ, ਉਹ ਤਾਂ ਵੈਸੇ ਵੀ ਮਿਲਣਗੇ ਹੁਣ, ਕਿਉਂਕਿ ਦੁਨੀਆ ਭਰ ਦੇ ਵਿੱਚ ਇੱਕ ਫੂਡ ਕ੍ਰਾਈਸਿਸ ਚੱਲ ਰਿਹਾ ਹੈ। ਜਿੱਥੇ ਮਰਜ਼ੀ ਓਪਨ ਮਾਰਕੀਟ 'ਚ ਵੇਚ ਲਓ, ਤੁਹਾਨੂੰ ਅਨਾਜ ਦਾ ਅੱਛਾ ਮੁੱਲ ਮਿਲੇਗਾ। ਪਰ ਇਹ ਮੰਡੀਆਂ ਜਿਹੜੀਆਂ ਸੀਗੀਆਂ, ਇਹ ਬਹੁਤ ਪੰਜਾਬ ਨੂੰ ਅੱਗੇ ਤੱਕ ਲੈ ਕੇ ਗਈਆਂ ਹੈ। ਤਾਂ ਇਹ ਢਾਂਚਾ ਹੀ ਸਮੁੱਚਾ ਜਿਹੜਾ ਖਤਰੇ 'ਚ, ਐਵੇਂ ਇੱਧਰ ਉੱਧਰ ਦੀਆਂ ਮਾਰਨੀਆਂ, ਸ਼ਹਿਰੋ ਸ਼ਾਇਰੀ ਕਰਦੇ ਨਹੀਂ। ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਆਪਣੀ ਲੀਗਲ ਟੀਮ ਨਾਲ ਸਲਾਹ ਕਰੋ, ਕੋਈ ਕੋਰਟ 'ਚ ਚੈਲੰਜ ਕਰੋ ਇਸ ਨੂੰ, ਕਿ ਤੁਸੀਂ ਭਾਈ ਕਿੱਦਾਂ ਸਾਡਾ RDF ਰੋਕ ਕੇ ਬੈਠੇ ਹੋ, ਜਿਹੜਾ ਤੁਸੀਂ ਕਾਨੂੰਨਨ ਤੌਰ ਤੇ ਦੇਣਾ ਹੈ, ਤੇ ਕਿੱਦਾਂ ਇਹ ਤੁਸੀਂ ਮੈਨੂੰ ਦੱਸੋ, ਮਾਰਕੀਟ ਫੀਸ 3 ਤੋਂ 2% ਇਹ ਕੌਣ ਹੁੰਦੇ ਨੇ ਕਰਨ ਵਾਲੇ? ਰੂਰਲ ਡਿਵੈਲਪਮੈਂਟ ਫੰਡ ਇੱਕ ਉਹ ਸਾਡਾ ਇੱਕ ਯਾਰਡ ਹੈ। ਸੁਣੋ ਮੇਰੀ ਗੱਲ, ਮੰਡੀਕਰਨ ਢਾਂਚਾ ਕੀ ਹੈ? ਇੱਕ ਐਕਟ ਦੇ ਤਹਿਤ ਚੱਲਦਾ ਹੈ ਜ਼ਰੂਰ। ਉਹਦੇ ਚ ਕੀ ਹੈ ਕਿ ਜੋ ਯਾਰਡ ਹੈ, ਯਾਰਡ ਦੇ ਵਿੱਚ ਹੀ ਖਰੀਦ ਹੋਣੀ ਹੈ, ਤੇ ਉੱਥੇ ਕਾਨੂੰਨ ਲਾਗੂ ਹੋਣਾ ਸਾਡਾ ਪੰਜਾਬ ਦਾ। ਇਹ ਕਿਸ ਤਰ੍ਹਾਂ? ਗੱਲ ਦਾ ਜਵਾਬ ਉਹ ਉਹਨਾਂ ਤੋਂ ਕੌਣ ਲੈਂਦਾ? ਇਹਨਾਂ ਨੂੰ ਕੌਣ ਪੁੱਛਦਾ? ਕੈਪਟਨ ਜਾਖੜ, ਮਨਪ੍ਰੀਤ ਬਾਦਲ, ਬੈਂਸ, ਰਾਣਾ ਸੋਢੀ, ਕੌਣ ਨੇ ਇਹ? ਅੱਜ ਦੀ ਤਰੀਕ 'ਚ ਇਹਨਾਂ ਦੀ ਕੀ ਹੈਸੀਅਤ ਹੈ? ਚੱਲੇ ਹੋਏ ਸੰਵਿਧਾਨਕ ਅਹੁਦਾ ਵੀ ਨਹੀਂ ਹੈ ਪਾਰਟੀ ਦੇ ਵਿੱਚ, ਜੇ ਕਹੀਏ ਮਾਰੇ ਛੱਡੋ ਸੰਵਿਧਾਨਕ ਅਹੁਦੇ ਨੂੰ, ਇਹਨਾਂ ਦੀ ਔਕਾਤ ਕੀ ਹੈ ਇਸ ਵੇਲੇ? ਕੁਝ ਵੀ ਨਹੀਂ, ਨਥਿੰਗ, ਕੋਈ ਕੱਖ ਵੀ ਨਹੀਂ। ਲੋਕ ਇਹਨਾਂ ਨੂੰ ਮਤਲਬ ਕਿ ਨਕਾਰ ਚੁੱਕੇ ਆ। ਤਾਂ ਇਹਨਾਂ ਦੇ ਕੋਲ ਤਾਂ ਕੁਝ ਵੀ ਨਹੀਂ ਹੈ ਕਿ ਜਾ ਕੇ ਮੋਦੀ ਨੂੰ ਕਹਿਣ ਜਾਂ ਨਾ ਕਹਿਣ, ਅਸੀਂ ਇਹਨਾਂ ਤੋਂ ਕੀ ਲੈਣਾ ਹੈ? ਅਸੀਂ ਤੁਹਾਨੂੰ ਕਹਿਣ ਵਾਸਤੇ ਚੁਣਿਆ, ਅਸੀਂ ਤੁਹਾਨੂੰ ਉੱਥੇ ਅਰਵਿੰਦ ਕੇਜਰੀਵਾਲ ਦੀ ਉੱਥੇ ਜੀ ਹਜ਼ੂਰੀ ਵਾਸਤੇ ਥੋੜੀ ਚੁਣਿਆ ਸੀ, ਇਹਨਾਂ ਕੰਮਾਂ ਵਾਸਤੇ ਚੁਣਿਆ ਸੀ ਕਿ ਕੇਂਦਰ ਦੇ ਮੋਹਰੇ ਛਾਤੀ ਢਾ ਕੇ ਗੱਲ ਕਰ ਸਕੋ। ਐਵੇਂ ਹੁਣ ਪਿੱਠ ਪਿੱਛੇ ਨਾ ਲੁਕੋ ਕਿਸੇ ਦੇ। ਸੋ ਸਿੱਧੀ ਲੜਾਈ ਲੜੋ, ਚਾਹੇ ਉਹ ਕਾਨੂੰਨੀ ਆ ਤੇ ਚਾਹੇ ਉਹ ਜੁਰਤ ਦੀ ਲੜਾਈ ਹੈ, ਲੜਨੀ ਤੁਹਾਨੂੰ ਪੈਣੀ ਆ। ਜੀ ਇਹ ਤਾਂ ਹੈ, ਬਹਾਨੇਬਾਜ਼ੀ ਨਾਲ ਕੰਮ ਸਰਨਾ ਨਹੀਂ। ਅੱਗੇ ਵਧੀਏ। ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਇਨਸਾਫ ਲਈ ਜੁਟਿਆ ਹੋਇਆ, ਇਨਸਾਫ ਮੰਗ ਰਿਹਾ ਹੈ। ਜਲੰਧਰ ਜ਼ਿਮਨੀ ਚੋਣ 'ਚ ਉਹਨਾਂ ਨੇ ਆਖਿਆ ਸੀ ਕਿ ਕਿਸੇ ਪਾਰਟੀ ਦਾ ਸਾਡੇ ਵੱਲੋਂ ਸਮਰਥਨ ਨਹੀਂਗਾ, ਪਰ ਉਹ ਆਉਣਗੇ ਜਲੰਧਰ 'ਚ, ਕੀ ਕਰਨਗੇ ਤੇ ਕਦੋਂ ਆ ਰਹੇ ਨੇ? ਦੇਖੋ, ਸਮਰਥਨ ਉਹਨਾਂ ਨੇ ਸਿੱਧਾ ਨਹੀਂ ਦਿੱਤਾ। ਉਹਦਾ ਇੱਕ ਕਾਰਨ ਆ ਕਿ ਜੇ ਇੱਕ ਧਿਰ ਦੇ ਪਲੜੇ 'ਚ ਉਹ ਪਰਿਵਾਰ ਤੁਲੇਗਾ ਸਿੱਧੇ ਖੁੱਲੇ ਰੂਪ ਦੇ ਵਿੱਚ, ਤਾਂ ਬਹੁਤ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜਿਹੜੇ ਕਿ ਉਸ ਧਿਰ ਨੂੰ, ਉਸ ਤਨਜ਼ੀਮ ਨੂੰ ਪਸੰਦ ਨਹੀਂ ਕਰਦੇ ਹੁੰਦੇ, ਪਰ ਇੱਕ ਹਮਦਰਦੀ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੇ ਸਹੀ ਫੈਸਲਾ ਕੀਤਾ ਕਿ ਕੱਲ ਨੂੰ ਸਾਡੇ ਨਾਲ ਜੁੜੀ ਹਮਦਰਦੀ ਨਾ ਟੁੱਟ ਜਾਵੇ। ਰਹੀ ਦੂਜੀ ਗੱਲ ਕਿ ਭਾਈ ਦੇਖੋ, ਗੱਲ ਇਹ ਹੈ, ਇਹ ਪਰਿਵਾਰ ਸਭ ਨੂੰ ਪਤਾ ਕਾਂਗਰਸੀ ਹੈ, ਐਲਾਨੀਆ ਕਾਂਗਰਸੀ ਹੈ। ਹੁਣ ਜਦੋਂ ਇਹ ਗੱਲ ਹੋਏਗੀ ਕਿ ਆਮ ਆਦਮੀ ਪਾਰਟੀ ਤੇ ਉਲਟ ਪ੍ਰਚਾਰ ਹੋਏਗਾ, ਤਾਂ ਫਾਇਦਾ ਕਿਹਨੂੰ ਹੋਏਗਾ? ਸੋਚ ਕੇ ਦੇਖੋ। ਸਭ ਤੋਂ ਜ਼ਿਆਦਾ ਫਾਇਦਾ ਉਹਨੂੰ ਹੋਏਗਾ ਜੋ ਕਲੋਜ਼ ਫਾਈਟ ਦੇ ਵਿੱਚ ਹੈ। ਤਾਂ ਕਲੋਜ਼ ਫਾਈਟ 'ਚ ਕੌਣ ਹੈ? ਤੁਸੀਂ ਜਲੰਧਰ ਦੇ ਹੋ। ਜੀ ਜੀ ਜੀ, ਨੈਕ ਟੂ ਨੈਕ ਫਾਈਟ ਕਿਹਦੇ ਦਰਮਿਆਨ ਆ? ਇਹ ਤਾਂ ਸਪਸ਼ਟ ਹੈ ਜੀ। ਬਿਲਕੁਲ, ਕਾਂਗਰਸ ਅਤੇ ਆਮ ਆਦਮੀ ਪਾਰਟੀ। ਤਾਂ ਆਮ ਆਦਮੀ ਪਾਰਟੀ ਦਾ ਜੇ ਨੁਕਸਾਨ ਹੁੰਦਾ ਤਾਂ ਫਾਇਦਾ ਸਭ ਤੋਂ ਜ਼ਿਆਦਾ ਉਸ ਨੂੰ ਹੈ ਜਿਹੜਾ ਨੈਕ ਟੂ ਨੈਕ ਫਾਈਟ 'ਚ ਹੈ। ਜੀ, ਸੋ ਇਸ ਕਰਕੇ ਇਹ ਚੀਜ਼ ਤਾਂ ਜਿਹੜੀ ਹੈ, ਆਪਾਂ ਨੂੰ ਪਤਾ ਹੈ ਕਿ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਨੇ ਡਿਪਲੋਮੈਟਿਕ ਤਰੀਕੇ ਦੇ ਨਾਲ ਅੱਗੇ ਵਧਦੀਆਂ ਨੇ, ਪਰ ਇਹ ਸਰਕਾਰ ਤੇ ਦਬਾਅ ਬਣਾਉਣ ਦਾ ਇੱਕ ਮਤਲਬ ਕਿ ਉਹਨਾਂ ਨੇ ਵੇਖਿਆ ਕਿ ਇਹ ਮੌਕਾ ਹੈ ਤੇ ਦਬਾਅ ਬਣਾਇਆ ਜਾਣਾ ਚਾਹੀਦਾ। ਜੋ ਵੀ ਪਰਿਵਾਰ ਦੀਆਂ ਮੰਗਾਂ ਉਹਨਾਂ ਨੂੰ ਲੱਗਿਆ ਕਿ ਹਾਂ ਇਹ ਮੌਕਾ ਹੈ। ਤੇ ਸਿਆਸਤ ਦੇ ਵਿੱਚ ਵੋਟ ਜਿਹੜੀ ਹੈ ਨਾ, ਉਹ ਸਭ ਤੋਂ ਜ਼ਿਆਦਾ ਪ੍ਰੈਸ਼ਰ ਬਣਾਉਂਦੀ ਹੈ। ਜੀ ਜੀ, ਇਸ ਕਰਕੇ ਹੁਣ ਇਸ ਮੌਕੇ ਤੇ ਜਦੋਂ
ਇਹ ਪ੍ਰੈਸ਼ਰ ਬਣੇਗਾ, ਫਿਰ ਪਤਾ ਲੱਗੂਗਾ ਨਾ ਕਿ ਕਿਸ ਭਾਅ ਤੁਲਦੀ ਆ, ਕਿੰਨਾ ਕੁ ਨੁਕਸਾਨ, ਕਿੰਨਾ ਕੁ ਫਾਇਦਾ ਹੁੰਦਾ, ਨੁਕਸਾਨ ਕਿਸ ਦਾ ਹੁੰਦਾ, ਫਾਇਦਾ ਕਿਸ ਦਾ ਹੁੰਦਾ। ਪਰ ਇਹਦਾ ਜੀ ਅਸਰ ਇੱਕ ਅਗੇਤਾ ਹੀ ਮਿਲ ਗਿਆ ਹੈ, ਕਿਉਂਕਿ ਕਬੱਡੀ ਪ੍ਰਮੋਟਰ ਚੱਠਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅੱਜ। ਜੀ ਤਾਂ ਉਹ ਜੀ ਗ੍ਰਿਫਤਾਰੀ ਜਿਹੜੀ ਹੈ ਉਹ ਜੋੜ ਕੇ ਇੱਧਰ ਵੀ ਵੇਖੀ ਜਾ ਸਕਦੀ ਆ ਕਿ ਜਦੋਂ ਵੀ ਮਤਲਬ ਕਿ ਗੱਲ ਹੁੰਦੀ ਹੈ ਤਾਂ ਸਿੱਧੂ ਦੇ ਫਾਦਰ ਇਹ ਗੱਲ ਕਹਿੰਦੇ ਆ ਕਿ 3 ਦੀਪ ਖਤਮ ਕੀਤੇ ਗਏ, ਦੀਪ ਸਿੱਧੂ, ਸ਼ੁਭਦੀਪ ਤੇ ਇਹ ਸੰਦੀਪ। ਤਾਂ ਇਹ ਵੀ ਗੱਲ ਜੀ ਚੱਲਦੀ ਹੈ। ਤੇ ਸੰਦੀਪ ਨੰਗਲ ਅੰਬੀਆਂ ਦਾ ਏਰੀਆ ਜਿਹੜਾ ਉਹ ਜਲੰਧਰ ਹੀ ਹੈ। ਸੋ ਜੀ ਇਸ ਜੀ ਕਰਕੇ ਇਹ ਵੀ ਜਿਹੜੀ ਡਿਵੈਲਪਮੈਂਟ ਹੋਈ ਹੈ ਇਸ ਨੂੰ ਇਸ ਐਂਗਲ ਦੇ ਨਾਲ ਹੀ ਜੋੜਿਆ ਜਾ ਰਿਹਾ। ਬਾਕੀ ਦੇਖੋ, ਹਰੇਕ ਦਾ ਸੰਵਿਧਾਨਕ ਫਰਜ਼ ਹੈ, ਹਰੇਕ ਦਾ ਸੰਵਿਧਾਨਕ ਹੱਕ ਹੈ, ਹਰੇਕ ਦੀ ਸੰਵਿਧਾਨਕ ਆਜ਼ਾਦੀ ਹੈ ਕਿਸ ਨੂੰ ਇਲੈਕਸ਼ਨ ਵਾਸਤੇ ਸਪੋਰਟ ਕਰਨੀ ਹੈ, ਨਾ ਕਰਨੀ ਹੈ, ਕਿੱਥੇ ਪ੍ਰਚਾਰ ਕਰਨਾ ਹੈ, ਕਿੱਥੇ ਵਿਰੋਧ ਕਰਨਾ ਹੈ, ਕਿ ਕੋਈ ਪਾਰਟੀ ਜੁਆਇਨ ਕਰਨੀ ਹੈ, ਇਹ ਸਾਰਿਆਂ ਦੇ ਕੋਲ ਸੁਰੱਖਿਅਤ ਨੇ। ਇਸ ਕਰਕੇ ਹੁਣ ਦੇਖਣਾ ਇਹ ਹੋਏਗਾ ਕਿ ਆਮ ਆਦਮੀ ਪਾਰਟੀ ਲਈ ਉੱਥੇ ਕਿੰਨੀ ਕੁ ਵੱਡੀ ਮੁਸ਼ਕਲ ਇਸ ਪਾਸਿਓਂ ਖੜੀ ਹੁੰਦੀ ਆ, ਕਿੰਨਾ ਕੁ ਸਮਰਥਨ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਉੱਥੇ ਜੁੜਦਾ ਹੈ। ਜੀ ਜੀ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਸ਼ਡਿਊਲ ਵੀ ਆਪਣਾ ਪੇਸ਼ ਕੀਤਾ ਗਿਆ, ਜਨਤਕ ਕੀਤਾ ਗਿਆ ਕਿ ਕਿੱਥੇ ਕਿੱਥੇ ਕਦੋਂ ਕਦੋਂ ਉਹਨਾਂ ਦੇ ਵੱਲੋਂ ਰੈਲੀ ਕੀਤੀ ਜਾਣੀ ਹੈ, ਅਤੇ ਉਸ ਨੂੰ ਲੈ ਕੇ ਚਿੰਤਾ ਤਾਂ ਹੋਊਗੀ। ਇੱਕ ਵਾਰ ਜੇ ਆਪਾਂ ਸੋਚੀਏ ਤਾਂ ਖੇਮੇ 'ਚ ਚਿੰਤਾ ਤਾਂ ਹੋਊਗੀ ਨਾ ਜਨਾਬ। ਇਹ ਸੁਭਾਵਕ ਹੈ ਨਾ। ਦੇਖੋ, ਜੀ ਜਦੋਂ ਤੁਸੀਂ ਬਹੁਤ ਵੱਡੀ ਲੜਾਈ 'ਚ ਹੁੰਦੇ ਹੋ ਤਾਂ ਛੋਟੇ ਛੋਟੇ ਨੁਕਸਾਨ ਵੀ ਤੁਹਾਨੂੰ ਮਤਲਬ ਕਿ ਰਿਜ਼ਲਟ ਦੇ ਰੂਪ 'ਚ ਪ੍ਰਭਾਵਿਤ ਕਰ ਸਕਦੇ ਆ, ਛੋਟੇ ਛੋਟੇ ਨੁਕਸਾਨ ਵੀ। ਜੀ ਜੀ ਤੇ ਇਹ ਤਾਂ ਹੈ। ਅੱਗੇ ਵੀ ਜੇ ਤੁਸੀਂ ਦੇਖੋਗੇ ਤਾਂ ਚੌਧਰੀ ਸੰਤੋਖ ਸਿੰਘ ਦਾ ਮਾਰਜਨ ਕੋਈ ਜ਼ਿਆਦਾ ਨਹੀਂ ਸੀ, ਵਿਕਟਰੀ ਮਾਰਜਨ ਕੋਈ ਜ਼ਿਆਦਾ ਨਹੀਂ ਸੀਗਾ, ਜੀ ਸ਼ਾਇਦ ਆਈ ਥਿੰਕ 20,000 ਦਾ ਹੋਏਗਾ। ਤੋ ਇਸ ਜੀ ਕਰਕੇ ਐਤਕੀ ਵੀ ਹਾਲਾਤ ਵੈਸੇ ਹੀ ਨਜ਼ਰ ਆ ਰਹੇ ਨੇ ਹੁਣ ਤੱਕ। ਸੋ ਇਸ ਕਰਕੇ ਜੀ ਇਹਨਾਂ ਨੂੰ ਪਤਾ ਹੈ ਕਿ ਜੇ ਮੰਨ ਲਓ ਇਧਰੋਂ ਥੋੜਾ ਬਹੁਤਾ ਨੁਕਸਾਨ ਹੋ ਗਿਆ, ਉਧਰੋਂ ਆ ਵੀਡੀਓ ਵਾਲਾ ਬੜਾ ਰੌਲਾ ਪਿਆ ਖਲੋਤਾ ਹੈ। ਖਹਿਰਾ ਕਹਿੰਦਾ ਜੀ ਮੇਰੇ ਕੋਲ 2 ਹੋਰ ਪਈਆਂ ਨੇ, ਜੀ ਲੋਕੀ ਅੱਡ ਕਹਿੰਦੇ ਆ ਵੀ ਤੂੰ ਕਿੰਨੇ ਕੋ ਬਾਈ ਰੱਖੀ ਬੈਠਾ ਸਾਂਭ ਕੇ ਇਹਨਾਂ ਦੇ ਪੁੱਲਣ ਦੇ। ਸੋ ਜੀ ਗੱਲ ਇਹ ਹੈ ਕਿ ਜੇ ਕੋਈ ਇਧਰੋਂ ਉਧਰੋਂ ਹੋਰ ਝਟਕਾ ਵੱਜ ਗਿਆ ਤਾਂ ਤੁਸੀਂ ਸੋਚ ਲਓ ਕਿ ਕੀ ਬਣੇਗਾ, ਕਿਉਂਕਿ ਬਾਜੀ ਰਾਤੋਂ ਰਾਤ ਪਲਟ ਜਾਂਦੀ ਹੁੰਦੀ ਹੈ। ਜੀ ਉਹੀ ਗੱਲ ਜਿਹੜੇ ਸਵਰਗਵਾਸੀ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ, ਕਹਿੰਦੇ ਇੱਕ ਹੱਥ ਪੱਗ ਨੂੰ ਤੇ ਦੂਜਾ ਕੁਰਸੀ ਨੂੰ ਰਹਿੰਦਾ, ਇੱਥੇ ਤਾਂ ਉਹ ਹਾਲ ਹੈ। ਪਰ ਹੁਣ ਦੇਖੋ ਬਣਦਾ ਕੀ ਆ, ਕੁਰਸੀ ਹੱਥ ਕਿਹਦੇ ਆਉਂਦੀ ਆ, ਬੇਸ਼ੱਕ 11 ਕੁ ਮਹੀਨਿਆਂ ਲਈ ਆ। ਆਪਾਂ ਅੱਗੇ ਵਧੀਏ। ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹਾਈ ਕੋਰਟ ਸਖਤ ਹੈ ਜੀ, ਪੰਜਾਬ ਸਰਕਾਰ ਨੂੰ ਕੀ ਆਦੇਸ਼ ਕੀਤੇ ਨੇ? ਦੇਖੋ, ਇਹਨਾਂ ਨੂੰ ਹੁਣ ਪੈਸੇ ਦੇਣੇ ਪੈਣਗੇ, ਖੜੇ ਪੈਰ ਇਹਨਾਂ ਨੂੰ 300-400 ਕਰੋੜ ਰੁਪਈਆ ਜਿਹੜਾ ਉਹ ਅਦਾ ਕਰਨਾ ਪਏਗਾ। ਤੇ ਹਾਈ ਕੋਰਟ ਇਹਦੀ ਸੁਣਵਾਈ ਕਰ ਰਿਹਾ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇੱਕ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਰੌਲਾ ਚੱਲਦਾ ਆ ਰਿਹਾ, ਜੀ ਕਿਉਂਕਿ ਪੰਜਾਬ ਸਰਕਾਰ ਜਿਹੜੀ ਸੀਗੀ ਜਦੋਂ ਤੱਕ ਤੇ ਕੇਂਦਰ ਇਹਦੇ ਵਿੱਚ 100% ਕੰਟਰੀਬਿਊਟ ਕਰਦਾ ਸੀ, ਉਦੋਂ ਤੱਕ ਤੇ ਚੱਲੀ ਗਿਆ ਸਾਰਾ ਕੁਝ। ਕਹਾਣੀ ਖਰਾਬ ਹੋਈ ਜਦੋਂ ਇਹਨਾਂ ਨੂੰ ਆਪਣਾ ਸ਼ੇਅਰ ਮਿੱਥੇ ਸਮੇਂ ਤੋਂ ਬਾਅਦ ਪਾਉਣਾ ਪਿਆ, ਤੇ ਇਧਰੋਂ ਸੀਪ ਲੱਗ ਗਈ, ਦੂਜੇ ਪਾਸਿਓਂ ਹੇਰਾ ਫੇਰੀਆਂ ਵੀ ਗੜਬੜੀਆਂ ਹੋ ਗਈਆਂ। ਤਾਂ ਇਹ ਸਕੀਮ ਬੁਰੀ ਤਰ੍ਹਾਂ ਫੇਲ ਕਰ ਗਈ। ਉਲਟਾ ਜਿਹੜਾ ਕੇਂਦਰ ਦਾ ਹਿੱਸਾ ਸੀ ਉਹਦਾ ਵੀ ਰੌਲਾ ਪੈ ਗਿਆ। ਤਾਂ ਗੱਲ ਇਹ ਆ ਕਿ 25 ਮਈ ਤੱਕ ਕੁੱਲ ਰਾਸ਼ੀ ਦਾ 40% ਮਤਲਬ ਕਿ 433 ਕਰੋੜ ਰੁਪਈਆ ਇਹਨਾਂ ਨੂੰ ਜਮ੍ਹਾਂ ਕਰਾਉਣਾ ਪਏਗਾ, ਹੁਕਮ ਦੇ ਦਿੱਤੇ ਗਏ ਨੇ। ਠੀਕ ਹੈ ਜੀ। ਕੋਰਟ ਨੇ ਕਿਹਾ ਕਿ ਇਸ ਮਿਆਦ ਤੱਕ 1084 ਕਰੋੜ ਦੀ ਕੁੱਲ ਰਾਸ਼ੀ ਦੇ ਵਿੱਚੋਂ 40% ਕਾਲਜਾਂ ਨੂੰ ਤੈਅ ਸਮੇਂ ਤੱਕ ਭੁਗਤਾਨ ਨਾ ਕੀਤਾ ਗਿਆ ਤਾਂ ਚੀਫ ਸੈਕਟਰੀ ਨੂੰ ਖੁਦ ਕੋਰਟ 'ਚ ਬੁਲਾਵਾਂਗੇ ਅਸੀਂ। ਮਤਲਬ ਕਿ ਐਡੇ ਸਖਤ ਆਰਡਰ ਹੋਏ ਨੇ ਕਿ ਬਾਈ ਤੁਹਾਨੂੰ ਇਹ ਪੈਸੇ ਮਿੱਥੇ ਸਮੇਂ ਤੱਕ ਦੇਣੇ ਪੈਣੇ ਆ। ਜੇ ਅਜਿਹਾ ਨਾ ਹੋਇਆ ਤਾਂ ਚੀਫ ਸੈਕਟਰੀ ਨੂੰ ਇੱਥੇ ਖਿਲਾਰਾਂਗੇ ਲਿਆ ਕੇ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਤਾਂ ਹੁਣ ਦੇਖੋ, ਇਹ ਜਿਹੜੇ ਆਪਣੇ ਸਟੇਟ ਦੇ 1855 ਕਾਲਜ ਦੇ 3,36,902 ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਜਾਰੀ ਨਹੀਂ ਹੋਏ। ਕੇਂਦਰ ਸਰਕਾਰ ਇਹ ਰਾਸ਼ੀ ਪੰਜਾਬ ਸਰਕਾਰ ਨੂੰ ਜਾਰੀ ਕਰ ਚੁੱਕੀ ਸੀ। ਮਤਲਬ ਕਿ ਮੇਨ ਪੰਗਾ ਇਹ ਆ। ਤਾਂ ਕਾਲਜਾਂ ਨੂੰ ਤਾਂ ਜਿੰਦਰੇ ਵੱਜ ਰਹੇ ਨੇ, ਸਰਕਾਰੀ ਕਾਲਜ ਪਹਿਲਾਂ ਹੀ ਬੇਕਾਰ ਹੋ ਚੁੱਕੇ ਨੇ। ਇਹ ਵੀ ਨਾ ਸਾਡੇ ਕੋਲ ਚੱਜ ਦੇ ਉਹ ITI ਰਹੇ ਨੇ, ਨਾ ਚੱਜ ਦੇ ਹੁਣ ਸਾਡੇ ਕੋਲ ਇਹ ਕਾਲਜ ਰਹਿਣਗੇ ਜਿਹੜੇ ਬੱਚੇ ਖੁੱਚੇ ਬੰਦ ਹੋ ਜਾਣਗੇ। ਸੋ ਇਸ ਕਰਕੇ ਇਹ ਫੰਡਾ ਹੈ। ਤਾਂ ਇਹਦੇ ਵਿੱਚ ਹੁਣ ਮਤਲਬ ਸਿੱਧਾ ਸਾਫ਼ ਸਪਸ਼ਟ ਇਹਨਾਂ ਨੂੰ ਹੁਕਮ ਆ ਕਿ ਬਾਈ 3 ਹਫ਼ਤਿਆਂ ਤੱਕ ਇਹ 433 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਤੁਹਾਨੂੰ ਹੁਣ ਦੇਣੀ ਪਏਗੀ, ਨਹੀਂ ਤਾਂ ਫਿਰ ਨਤੀਜਾ ਭੁਗਤਣ ਵਾਸਤੇ ਤਿਆਰ ਰਿਹਾ ਜੇ। ਜੀ ਸੋ
ਇਹ ਤਾਂ ਹੁਣ ਪੈ ਗਈ ਖੜੇ ਪੈਰ, ਪੈਸਿਆਂ ਦਾ ਇੰਤਜ਼ਾਮ ਕਰਨਾ ਪਊਗਾ। ਜਦੋਂ ਕਈ ਵਾਰੀ ਕਹਿੰਦੇ ਹੁੰਦੇ ਘਰਾਂ 'ਚ ਵੀ ਤੂੰ ਖੜੇ ਪੈਰ ਹੀ ਦੱਸ ਰਿਹਾ, ਪਹਿਲਾਂ ਦੱਸਣਾ ਸੀ। ਪਰ ਅੱਗੇ ਵਧੀਏ, ਇਹ ਕਿਹੜੇ ਵੈਦ ਸਾਹਿਬ ਨੇ ਜਿਨ੍ਹਾਂ ਦਾ ਰਿਕਾਰਡ ਹੀ ਨਹੀਂ ਪੂਰਾ ਹੋ ਰਿਹਾ? ਕਾਂਗਰਸ ਵਾਲੇ ਨੇ ਜਾਂ ਫਿਰ ਕੋਈ ਹੋਰ ਹੀ ਦਵਾਈਆਂ ਵਾਲੇ ਵੈਦ ਸਾਹਿਬ ਨੇ? ਨਹੀਂ ਨਹੀਂ, ਵੈਦ ਦਵਾਈਆਂ ਵਾਲੇ ਤੇ ਇੱਕ ਤਰ੍ਹਾਂ ਨਾਲ ਉਹ ਜਿਵੇਂ ਕਹਿੰਦਾ ਨਾ ਕਿ 10 ਤੋਂ 10 ਕਢਾਉਣਾ ਤਾਂ ਮੁੰਡਾ ਡਾਕਟਰ ਵਹਿਮਾ ਦਾ, ਉਹ ਵੈਦ ਤਾਂ ਹੁਣ ਉਹ ਹੈਗੇ ਆ ਵਿਜੀਲੈਂਸ ਵਾਲੇ, ਦਵਾਈ ਦੱਪਾ ਤਾਂ ਉਹ ਕਰਦੇ ਆ। ਇਹ ਵੈਦ ਹੈਗੇ ਆ ਕੁਲਦੀਪ ਵੈਦ ਜੀ, ਜਿਹੜੇ ਕਿ ਸਾਬਕਾ ਬਿਊਰੋਕਰੇਟ ਨੇ, ਫਿਰ ਬਾਅਦ ਦੇ ਵਿੱਚ ਕਾਂਗਰਸ ਜੁਆਇਨ ਕਰਦੇ ਆ, ਐਮਐਲਏ ਬਣਦੇ ਆ, ਹੁਣ ਸਾਬਕਾ ਐਮਐਲਏ ਬਣ ਗਏ ਆ ਜੀ। ਤਾਂ ਗੱਲ ਇਹ ਆ ਕਿ ਭਾਈ ਇਹਨਾਂ ਦੇ ਖਿਲਾਫ ਚੱਲਦੀ ਪਈ ਆ ਜਾਂਚ ਪੜਤਾਲ, ਚੌਥੀ ਮਰਤਬਾ ਗਏ ਸਨ, ਇਹਨਾਂ ਦਾ ਰਿਕਾਰਡ ਹੀ ਨਹੀਂ ਲੱਭ ਰਿਹਾ। ਉਹ ਕਹਿੰਦੇ ਦਿਖਾਓ ਰਿਕਾਰਡ, ਇਹ ਐਵੇਂ ਬਸ ਕਾਗਜ਼ ਕੂਗਜ਼ ਫੋਲ ਕੇ ਉਹ ਕਹਿੰਦੇ ਅਸਲੀ ਰਿਕਾਰਡ ਦਿਓ ਸਾਹਿਬ। ਉਹ ਨਾ ਤਾਂ ਉਹਨਾਂ ਦੀ ਗਰਾਰੀ ਅੱਗੇ ਵੱਧਦੀ ਹੈ, ਨਾ ਇਹਨਾਂ ਦਾ ਰਿਕਾਰਡ ਲੱਭਦਾ ਹੈ। ਤੇ ਉਹ ਹੁਣ ਪੱਕੇ ਹੋਏ ਖਲੋਤੇ ਆ ਕਿ ਕੋਈ ਗੱਲ ਨਹੀਂ, ਕਿੰਨਾ ਕੁ ਚਿਰ ਆਂਦੇ ਹੁੰਦੇ ਨੇ ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖੈਰ ਮਨਾਊ, ਭਾਈ ਕੋਈ ਗੱਲ ਨਹੀਂ ਹੈ। ਕਿਉਂਕਿ ਉੱਥੇ ਲੱਗਦਾ ਵਿਜੀਲੈਂਸ ਨੂੰ ਕਿ ਕੋਈ ਨਾ ਕੋਈ ਗੜਬੜ ਹੈ, ਮਾਮਲਾ ਗੜਬੜ ਹੈ। ਤਾਂ ਇਸ ਕਰਕੇ ਹੁਣ ਚੌਥੀ ਵਾਰੀ ਇਹਨਾਂ ਨੂੰ ਮਤਲਬ ਕਿ ਬੁਲਾਇਆ ਗਿਆ ਸੀਗਾ। ਇਹਨਾਂ ਨੇ ਫੇਰ ਵੀ ਰਿਕਾਰਡ ਪੂਰਾ ਨਹੀਂ ਕੀਤਾ। ਕਿਉਂ ਨਹੀਂ ਕਰ ਰਹੇ? ਕਿਉਂਕਿ ਜਦੋਂ ਸ਼ੁਰੂਆਤ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ, ਇਹਨਾਂ ਦੇ ਘਰੋਂ ਦਾਰੂ ਵੀ ਫੜੀ ਗਈ। ਇਹਨਾਂ ਨੇ ਕਿਹਾ ਸੀਗਾ ਕਿ ਮੈਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦਾ, ਮੈਂ ਅਫਸਰ ਆਦਮੀ, ਮੈਂ ਰਿਟਾਇਰ ਹੋਇਆ ਅਫਸਰ ਹਾਂ, ਮੈਂ ਜ਼ਿੰਮੇਵਾਰ ਵਿਅਕਤੀ ਹਾਂ, ਮੈਂ ਕੁਝ ਵੀ ਗਲਤ ਨਹੀਂ ਕੀਤਾ, ਸਾਰਾ ਕੁਝ ਔਨ ਰਿਕਾਰਡ ਆ। ਤੇ ਜੋ ਵੀ ਰਿਕਾਰਡ ਮੰਗਿਆ ਜਾਏਗਾ ਅਸੀਂ ਜਾਂਚ ਪੜਤਾਲ 'ਚ ਪੂਰੀ ਸਹਿਯੋਗ ਨਾਲ ਉੱਥੇ ਜਾ ਕੇ ਆਪਣੀ ਗੱਲ ਜਿਹੜੀ ਆ ਉਹ ਰੱਖਾਂਗੇ। ਪਰ ਹੁਣ 8 ਮਈ ਨੂੰ ਦੁਬਾਰਾ ਬੁਲਾਇਆ, ਮਤਲਬ ਕਿ 3-4 ਵਾਰੀ ਹੋ ਗਿਆ। ਵੈਦ ਸਾਹਿਬ ਰਿਕਾਰਡ ਮਾੜਾ ਮੋਟਾ ਜਿਹੜਾ ਲੈ ਕੇ ਆਉਂਦੇ ਉਹ ਮੰਨਦੇ ਨਹੀਂ ਹੈ। ਉਹ ਕਹਿੰਦੇ ਕਿ ਅਸਲੀ ਕਿੱਥੇ ਆ? ਇਹ ਕਹਿੰਦੇ ਬਈ ਇਹੀ ਆ ਸਾਰਾ ਕੁਝ, ਸ਼ਾਇਦ ਇੱਥੇ ਹੁਣ ਪਸੂੜੀ ਪਈ ਹੋਈ ਆ। ਪਰ ਵਿਜੀਲੈਂਸ ਨੂੰ ਲੱਗਦਾ ਹੈ ਕਿ ਇੱਥੋਂ ਗੱਲ ਅੱਗੇ ਤੋਰਨ ਦੀ ਜ਼ਰੂਰਤ ਹੀ ਨਹੀਂ, ਕੁਛ ਨਾ ਕੁਛ ਇੱਥੇ ਹੀ ਸਾਨੂੰ ਲੱਭ ਜਾਏਗਾ। ਇਹ ਤਾਂ ਹੁਣ ਦੇਖੋ ਵੈਦ ਸਾਹਿਬ ਦਾ ਕਦੋਂ ਤੱਕ ਰਿਕਾਰਡ ਪੂਰਾ ਹੁੰਦਾ ਹੈ, ਪਰ ਸੱਤਾਧਾਰੀ ਪਾਰਟੀ ਦੇ ਵਿੱਚ ਹੋ ਕੇ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਣਾ, ਉਹਨਾਂ ਦੀਆਂ ਕਮੀਆਂ ਗਣਾਉਣਾ, ਇਹ ਵੀ ਕਿਸੇ ਕਿਸੇ ਦੇ ਜ਼ੋਰ ਹੁੰਦਾ ਇੰਨਾ। ਪਰ ਕੁੰਵਰ ਵਿਜੇ ਪ੍ਰਤਾਪ ਜਿਹੜੇ ਕਿ ਅੰਮ੍ਰਿਤਸਰ ਨਾਰਥ ਤੋਂ ਜਿੱਤੇ ਸੀ, ਉਹ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੇ ਨੇ। ਪਰ ਜਦੋਂ ਪੱਤਰਕਾਰ ਪੁੱਛਦੇ ਨੇ ਉਹ ਕਹਿੰਦੇ ਨਹੀਂ, ਸਰਕਾਰ ਖਿਲਾਫ ਨਹੀਂ, ਮੈਂ ਸਿਸਟਮ ਦੇ ਖਿਲਾਫ ਆ। ਮਾਜਰਾ ਕੀ ਹੈ ਜੀ ਸਾਰਾ? ਸਿਸਟਮ ਤੇ ਸਰਕਾਰ ਇੱਕੋ ਹੀ ਹੈ, ਭੈਣਾਂ ਸਕੀਆਂ ਹੀ ਨੇ ਇਹ ਜੀ। ਦੇਖੋ ਗੱਲ ਇਹ ਆ ਕਿ ਅੰਮ੍ਰਿਤਸਰੀਏ ਵੈਸੇ ਹੀ ਬੋਲ ਪੈਂਦੇ ਹੁੰਦੇ ਆਪਣੀ ਸਰਕਾਰ ਦੇ ਖਿਲਾਫ। ਸਿੱਧੂ ਬੋਲਦਾ ਰਿਹਾ, ਨਵਜੋਤ ਸਿੰਘ ਸਿੱਧੂ ਕਾਲੀਆਂ 'ਚ ਹੁੰਦਾ ਸੀਗਾ ਤੇ ਉਦੋਂ ਨਵਜੋਤ ਕੌਰ ਸਿੱਧੂ ਬੋਲਦੀ ਹੁੰਦੀ ਸੀ ਜੀ। ਤਾਂ ਇਹ ਹੁਣ ਕੁੰਵਰ ਵਿਜੇ ਪ੍ਰਤਾਪ ਜੀ ਬੋਲ ਰਹੇ ਨੇ। ਸੋ ਗੱਲ ਇਹ ਆ ਕਿ ਬਈ ਕੁਛ ਵੀ ਕਹਿਣ, ਜੋ ਮਰਜ਼ੀ ਆਖਣ, ਪਰ ਅਖੀਰ ਰੌਲਾ ਤਾਂ ਇਹੀ ਹੈ ਨਾ ਕਿ ਸਰਕਾਰ ਦੀ ਉਹੀ ਆਲੋਚਨਾ ਹੁੰਦੀ ਹੈ ਨਾ। ਜਦੋਂ ਤੁਸੀਂ ਸਿਸਟਮ ਤੇ ਸਵਾਲ ਚੁੱਕੋਗੇ ਤਾਂ ਉਸ ਸਿਸਟਮ ਦਾ ਸੰਚਾਲਕ ਕੌਣ ਹੈ? ਸੰਚਾਲਕ ਹੈ ਸਰਕਾਰ ਜੀ। ਹੱਥ ਜਿਹੜਾ ਮਰਜ਼ੀ ਹੈ, ਫੜਿਆ ਤਾਂ ਕੰਨ ਹੀ ਜਾਣਾ ਨਾ। ਜੇ ਕੰਨ ਫੜਨਾ ਤਾਂ ਉਹ ਕੰਨ ਫੜਿਆ ਹੀ ਵੱਜਣਾ ਹੈ, ਚਾਹੇ ਉਹ ਖੱਬਾ ਹੱਥ ਹੈ ਚਾਹੇ ਸੱਜਾ ਹੱਥ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੇ ਹੁਣ ਇੱਕ ਨਵਾਂ ਮੁੱਦਾ ਚੁੱਕਿਆ। ਕਹਿੰਦੇ ਕਿ ਨਗਰ ਨਿਗਮ ਦੇ ਇਮਾਰਤੀ ਕਾਨੂੰਨ ਬਾਰੇ ਜੋ ਨਿਯਮ ਆ, ਸਰਾਸਰ ਉਹਨਾਂ ਦੀ ਉਲੰਘਣਾ ਹੋ ਰਹੀ ਹੈ। ਤੇ ਉਹ ਕਹਿੰਦੇ ਗ੍ਰੀਨ ਐਵੇਨਿਊ ਇਲਾਕੇ ਦੇ ਵਿੱਚ ਇੱਕ ਨਿੱਜੀ ਵਿਦਿਅਕ ਸੰਸਥਾ ਵੱਲੋਂ ਆਪਣੇ ਸਕੂਲ ਦੀ ਇਮਾਰਤ ਜਿਹੜੀ ਹੈ ਬੇਨਿਯਮੀ ਕਰਕੇ ਬਣਾਈ ਜਾ ਰਹੀ ਹੈ। ਤੇ ਕਮਾਲ ਦੀ ਗੱਲ ਇਹ ਆ ਕਿ ਨਿਗਮ ਦੇ ਸਹਾਇਕ ਟਾਊਨ ਪਲਾਨਰ ਵੱਲੋਂ ਜਦੋਂ ਐਤਰਾਜ਼ ਕੀਤਾ ਗਿਆ ਤਾਂ ਉਹਨਾਂ ਐਤਰਾਜ਼ ਕਰਨ ਵਾਲੇ ਦਸਤਾਵੇਜ਼ ਵੀ ਮੀਡੀਆ ਨੂੰ ਵਿਖਾਏ ਤੇ ਨਾਲ ਕਿਹਾ ਕਿ ਉਹ ਜਿਹੜੇ ਵਿਚਾਰੇ ਐਤਰਾਜ਼ ਕਰਨ ਵਾਲੇ ਸੀ ਉਹਨਾਂ ਨੂੰ ਚੁੱਕ ਕੇ ਇੱਕ ਨੂੰ ਅਬੋਹਰ ਤੇ ਦੂਜੇ ਨੂੰ ਪਠਾਨਕੋਟ ਸੁੱਟ ਦਿੱਤਾ ਕਿ ਲਓ ਹੁਣ ਤੁਹਾਡੀ ਮੱਤ ਟਿਕਾਣੇ ਆ ਜਾਏਗੀ। ਤੇ ਇਹ ਤਾਂ ਫਿਰ ਦੇਖੋ ਗੱਲ ਇਹ ਆ ਕਿ ਆਪਣੀ ਸਰਕਾਰ ਦੇ ਖਿਲਾਫ ਮੇਰਾ ਪੂਰਾ ਬੋਲਣਾ ਨਹੀਂ ਹੁੰਦਾ, ਬਲਕਿ ਸਖਤ ਸਟੈਂਡ ਲੈਣ ਦੀ ਵੀ ਜ਼ਰੂਰਤ ਆ। ਹਰੇਕ ਮੁੱਦੇ ਤੇ, ਬੇਅਦਬੀ ਦੇ ਮੁੱਦੇ ਤੇ ਵੀ ਇਹ ਕਹਿੰਦੇ ਕਿ ਸਰਕਾਰ ਫੇਲ ਹੈ। ਫਿਰ ਇੱਥੋਂ ਤੱਕ ਕਿ ਅੰਮ੍ਰਿਤਸਰ ਦਾ ਰੁੱਖ ਘੁਟਾਲਾ ਕੱਢ ਲਿਆ ਹੈ, ਕਹਿੰਦੇ ਵੀ ਰੁੱਖਾਂ 'ਚ ਵੀ ਘੁਟਾਲਾ, ਮਤਲਬ ਕਿ ਇਹ ਇਸ ਤਰ੍ਹਾਂ ਦੇ ਪ੍ਰੋਜੈਕਟਾਂ 'ਚ, ਉਹ ਸਾਰੀ ਦੇ ਪ੍ਰੋਜੈਕਟਾਂ 'ਚ ਵੀ ਘੁਟਾਲਾ ਹੈ। ਤੇ ਪਿੱਛੇ ਰਹਿ ਕੀ ਜਾਂਦਾ? ਖੁੱਲ ਕੇ ਕਹਿਣ ਕਿ ਤੁਹਾਡਾ ਬਦਲਾਅ ਬੌਂਦ ਲਿਆ ਫਿਰਦਾ ਜੀ। ਜਿਹੜੇ ਏਜੰਡਿਆਂ ਨੂੰ
ਤੁਸੀਂ ਪ੍ਰਮੁਖਤਾ ਦੇ ਕੇ ਪੋਲੀਟੀਕਲ ਰਸਤਾ ਅਖਤਿਆਰ ਕੀਤਾ ਸੀਗਾ। ਤੁਸੀਂ ਕਹੋ ਕਿ ਜਿਸ ਪਾਰਟੀ 'ਚ ਆ ਕੇ ਤੁਹਾਨੂੰ ਇਹ ਲੱਗਦਾ ਸੀਗਾ ਕਿ ਮੈਂ ਵੀ ਬਦਲਾਅ ਦਾ ਹਿੱਸਾ ਬਣਾਂਗਾ, ਉਹ ਬਦਲਾਅ ਗਿਆ ਠੱਠੇ ਖੂਹ 'ਚ। ਜੀ ਰਹਿ ਕੀ ਗਿਆ? ਹਰੇਕ ਮਾਮਲੇ 'ਚ ਤਾਂ ਤੁਸੀਂ ਨੁਕਸ ਕੱਢ ਜਾਂਦੇ ਹੋ ਤਾਂ ਉਲਟਾ ਕਹਿ ਦਿੰਦੇ ਨਹੀਂ ਨਹੀਂ ਮੇਰੀ ਗੱਲ ਤਾਂ ਸਿਸਟਮ ਨਾਲ, ਤਾਂ ਸਿਸਟਮ ਤੇ ਪਿੱਛੇ ਹੋਰ ਰਹਿ ਕੀ ਗਿਆ ਮੈਨੂੰ ਦੱਸੋ। ਸੋ ਇਹ ਡਿਪਲੋਮੈਟਿਕ ਗੱਲਾਂ ਹੁੰਦੀਆਂ ਨੇ। ਪਰ ਕੁੰਵਰ ਵਿਜੇ ਪ੍ਰਤਾਪ ਬੋਲ ਰਿਹਾ, ਬਿਲਕੁਲ ਗੱਲ ਤੁਹਾਡੀ ਦਰੁਸਤ ਆ। ਮੈਂ 101% ਇਸ ਗੱਲ ਨਾਲ ਸਹਿਮਤ ਆ ਕਿ ਇਸ ਤਰ੍ਹਾਂ ਦੇ ਬੰਦੇ ਹਰੇਕ ਸਰਕਾਰਾਂ 'ਚ ਹੋਣੇ ਚਾਹੀਦੇ ਆ, ਜਿਹੜੇ ਕਿ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਨ ਦੀ ਜ਼ਰੂਰਤ ਰੱਖਦੇ ਹੋਣ, ਕਿਉਂਕਿ ਉਹਦੇ ਨਾਲ ਦਬਾਅ ਦੁੱਗਣਾ ਬਣਦਾ ਹੈ। ਲੋਕ, ਪੱਤਰਕਾਰ, ਬੁੱਧੀਜੀਵੀ ਜਿੰਨਾ ਮਰਜ਼ੀ ਬੋਲੀ ਜਾਣ, ਪਰ ਜੇ ਆਪਣੀ ਸਰਕਾਰ ਦੇ ਵਿੱਚੋਂ ਆਵਾਜ਼ਾਂ ਬੁਲੰਦ ਹੋਣ ਤਾਂ ਫਿਰ ਜਿਹੜਾ ਦਬਾਅ ਹੈ ਉਹ ਦੁੱਗਣਾ ਤਿੱਗਣਾ ਬਣੇਗਾ। ਜੀ ਇਹ ਤਾਂ ਹੈ, ਇਹ ਤਾਂ ਹੈ। ਪਰ ਇਹ ਕੰਮ ਨੂੰ ਲਗਾਤਾਰਤਾ 'ਚ ਬਰਕਰਾਰ ਵੀ ਰੱਖਣਾ ਪਊ ਤੇ ਉਹਦੇ ਨਾਲ ਹੀ ਲੌਜਿਕ ਤੇ ਗੱਲ ਕਰਨ ਦੀ ਬੜੀ ਲੋੜ ਹੈ ਤੇ ਲਗਾਤਾਰਤਾ 'ਚ। ਪਰ ਆਪਾਂ ਹੁਣ ਅੱਗੇ ਵਧੀਏ। ਮਨੀਪੁਰ ਦੇ ਵਿੱਚ ਵੱਡੇ ਪੱਧਰ ਤੇ ਹਿੰਸਾ ਹੋ ਗਈ ਹੈ ਜੀ। ਦੇਖੋ ਇਹ ਵੀ ਇੱਕ ਕੰਮ ਜਿਹੜਾ ਹੈ ਨਾ ਇਹਨਾਂ ਦਾ, ਹੁਣ ਜਿੱਥੇ ਜਿੱਥੇ ਇਲੈਕਸ਼ਨ ਇਹ ਲੜਦੇ ਨੇ ਜਾਂ ਲੜ ਚੁੱਕੇ ਹੁੰਦੇ ਆ, ਉੱਥੇ ਉੱਥੇ ਫਿਰ ਫਸਾਦ, ਫਰਕ, ਇਹ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ। ਤਾਂ ਗੱਲ ਇਹ ਆ ਕਿ ਬਈ 8 ਜ਼ਿਲ੍ਹਿਆਂ 'ਚ ਕਰਫਿਊ ਲੱਗ ਗਿਆ, ਪਰ ਲੇਟੈਸਟ ਖਬਰ ਇਹ ਆ ਰਹੀ ਸੀਗੀ, ਹੁਣੇ ਨਿਊਜ਼ ਫਲੈਸ਼ ਹੋਈ ਆ ਕਿ ਗਵਰਨਰ ਨੇ ਉੱਥੇ ਜਿਹੜੇ ਹਿੰਸਕ ਲੋਕ ਨੇ ਉਹਨਾਂ ਨੂੰ ਵਹਿੰਦਿਆਂ ਹੀ ਗੋਲੀ ਮਾਰਨ ਦਾ ਆਰਡਰ ਦੇ ਦਿੱਤਾ। ਮਤਲਬ ਕਿ ਮਤਲਬ ਕਿ ਗੋਲੀ ਦਾ ਆਰਡਰ ਜਿਹਨੂੰ ਕਹਿ ਲਈਏ। ਇੱਕ ਗਾਣਾ ਵੀ ਸੀ ਨਾ, ਸ਼ੂਟ ਦਾ ਆਰਡਰ ਹੋ ਗਿਆ। ਆਰਡਰ ਹੋ ਤਾਂ ਗਿਆ। ਗੱਲ ਇਹ ਆ ਕਿ ਬਈ ਇੱਥੇ ਸ਼ੂਟ ਦਾ ਆਰਡਰ ਹੋ ਗਿਆ ਕਿ ਜੇ ਕੋਈ ਨਹੀਂ ਟਿਕਦਾ ਤੇ ਗੋਲੀ ਮਾਰ ਦਿਓ। ਦਰਅਸਲ ਕੀ ਹੈ ਕਿ ਮਾਮਲਾ ਆਦਿਵਾਸੀ ਵਰਸਜ ਗੈਰ ਆਦਿਵਾਸੀ ਦਾ ਹੈ ਉੱਥੇ। ਇਸ ਨੂੰ ਜੀ ਥੋੜਾ ਜਿਹਾ ਸਮਝਣਾ ਹੋਵੇ ਤੇ ਗੈਰ ਆਦਿਵਾਸੀ ਹੈਗੇ ਮਹਿਤਾਈ, ਉਹ ਬਹੁਤ ਵੱਡਾ ਹੈ ਵਸੋਂ ਦੇ ਹਿਸਾਬ ਦੇ ਵਿੱਚ ਭਾਈਚਾਰਾ। ਜੇ ਤੁਸੀਂ ਦੇਖੋਗੇ ਤਾਂ ਉਹ ਉਹਨਾਂ ਦੀ ਮੰਗ ਹੈ ਕਿ ਐਸਟੀ, ਇਹ ਕਹਿੰਦੇ ਤੁਹਾਨੂੰ ਇਹਨਾਂ ਦਾ ਅੱਜ ਕੱਲ ਰਿਜ਼ਰਵੇਸ਼ਨ ਦੇ ਮਾਮਲੇ 'ਚ ਵੀ ਪੋਲੀਟੀਕਲੀ ਇਹ ਬਹੁਤ ਜ਼ਿਆਦਾ ਕਹਿ ਲਓ ਕਿ ਕਤਾਰਬੰਦੀ ਕਰ ਦਿੰਦੇ ਨੇ। ਇਹਨਾਂ ਨੂੰ ਕਿਹਾ ਗਿਆ ਸ਼ੈਡਿਊਲ ਟ੍ਰਾਈਬ ਯਾਨੀ ਐਸਟੀ 'ਚ ਤੁਹਾਨੂੰ ਦਰਜਾ ਦੇ ਦੇਵਾਂਗੇ, ਜਦ ਕਿ ਜਿਹੜੇ ਉਹ ਐਸਟੀ ਵਾਲੇ ਆ ਪਹਿਲਾਂ ਹੀ ਸ਼ੈਡਿਊਲ ਟ੍ਰਾਈਬਸ ਨੇ ਜਿਹੜੇ, ਤਾਂ ਉਹ ਜਿਵੇਂ ਆਲ ਇੰਡੀਆ ਟ੍ਰਾਈਬਲ ਸਟੂਡੈਂਟ ਯੂਨੀਅਨ ਹੈ, ਉਹ ਇਸ ਗੱਲ ਦਾ ਵਿਰੋਧ ਕਰ ਰਹੀ ਸੀ। ਉਹਨਾਂ ਦਾ ਕੋਈ ਪ੍ਰਦਰਸ਼ਨ ਹੋ ਰਿਹਾ ਸੀਗਾ ਤਾਂ ਉੱਥੋਂ ਫਿਰ ਹਿੰਸਾ ਸਟਾਰਟ ਹੋਈ ਆ। ਆਮੋ ਸਾਹਮਣੇ ਫਿਰ ਇਹ ਹਿੰਸਾ ਹੋਈ ਆ ਤਾਂ ਫੈਲਦੀ ਫੈਲਦੀ ਇੱਥੋਂ ਤੱਕ ਚਲੇ ਗਈ ਕਿ ਬਾਕਸਰ ਮੈਰੀ ਕਾਮ ਨੇ ਵੀ ਫੋਟੋਆਂ ਸ਼ੇਅਰ ਕੀਤੀਆਂ ਕਿ ਮੇਰਾ ਸਟੇਟ ਸੜ ਰਿਹਾ ਹੈ। ਤਾਂ ਬਹੁਤ ਭਿਆਨਕ ਮੰਜ਼ਰ ਸੀ ਹਿੰਸਾ ਦਾ। ਪਰ ਹੁਣ ਆਰਡਰ ਆਏ ਨੇ ਦੇਰ ਸ਼ਾਮ, ਦੇਖਦੇ ਹਾਂ ਸਥਿਤੀ ਕੰਟਰੋਲ 'ਚ ਹੁੰਦੀ ਹੈ ਕਿ ਨਹੀਂ। ਪਰ ਤੁਸੀਂ ਦੇਖੋ ਅਮਿਤ ਸ਼ਾਹ ਉੱਥੋਂ ਦੀ ਇਸ ਪਰਿਸਥਿਤੀ ਨੂੰ ਵੇਖਦਿਆਂ ਹੋਇਆਂ ਵੀ ਬਾਦਲ ਪਿੰਡ ਪਹੁੰਚਦੇ ਤਾਂ ਆਪਣੇ ਆਪ 'ਚ ਤੁਸੀਂ ਦੇਖੋ, ਮੈਂ ਜੋ ਤੁਹਾਨੂੰ ਗੱਲ ਕਹੀ ਸੀ ਕਿ ਬਹੁਤ ਵੱਡੇ ਰੁਝੇਵੇਂ ਹੁੰਦੇ ਆ ਇਹੋ ਜਿਹੇ ਪਦਵੀ ਤੇ ਬੈਠੇ ਲੋਕਾਂ ਦੇ। ਤਾਂ ਉਹ ਹਿੰਸਾ ਵਾਲਾ ਮਾਮਲਾ ਸਵੇਰ ਤੋਂ ਹੀ ਚੱਲ ਰਿਹਾ ਸੀਗਾ, ਇਨਫੈਕਟ ਕਿ ਕੱਲ ਤੋਂ ਹੀ ਚੱਲ ਰਿਹਾ, ਪਰ ਬਾਵਜੂਦ ਇਸ ਤੇ ਗ੍ਰਹਿ ਮੰਤਰੀ ਇੱਥੇ ਪਹੁੰਚੇ ਨੇ। ਜੀ 7 ਮਿੰਟ ਪਹਿਲਾਂ ਦੀ ਹੀ ਖਬਰ ਹੈ, ਇੱਕ ਭਾਜਪਾ ਦੇ ਐਮਐਲਏ ਨੂੰ ਮੌਬ ਨੇ ਬੜੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਤੇ ਉਹਨੂੰ 에ਅਰਲਿਫਟ ਕਰਕੇ ਹੁਣ ਦਿੱਲੀ ਲਿਆਂਦਾ ਜਾ ਰਿਹਾ ਟ੍ਰੀਟਮੈਂਟ ਦੇ ਲਈ। ਇਸ ਤਰ੍ਹਾਂ ਦੇ ਹਾਲਾਤ ਇਸ ਸਮੇਂ ਉੱਥੇ ਬਣੇ ਹੋਏ ਨੇ। ਨਹੀਂ ਨਹੀਂ, ਬਹੁਤ ਹੀ ਹਿੰਸਾ ਹੈ ਜੀ, ਬਹੁਤ ਜ਼ਿਆਦਾ ਵਾਇਲੈਂਸ ਹੋ ਰਹੀ ਹੈ। 7 ਜ਼ਿਲ੍ਹੇ ਉੱਥੇ ਹਿੰਸਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵਿਤ ਨੇ। ਵੈਸੇ ਵੀ ਉੱਥੇ ਇਸ ਤਰ੍ਹਾਂ ਦੀ ਹਿੰਸਾ ਨਾਰਥ ਈਸਟ ਦੇ ਵਿੱਚ ਹੋ ਜਾਂਦੀ ਹੈ, ਜਦੋਂ ਉੱਥੇ ਹਿੰਸਾ ਫੈਲਦੀ ਆ ਤਾਂ ਬਹੁਤ ਬੁਰੀ ਤਰ੍ਹਾਂ ਫੈਲਦੀ ਆ। ਅਸੀਂ ਜਦੋਂ ਵੀ ਦੇਖਿਆ ਨਾਰਥ ਈਸਟ 'ਚ ਜਦੋਂ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਫੈਲ ਜਾਂਦੀ। ਕਈ ਵਾਰ ਉੱਥੇ 2 ਸਟੇਟਾਂ 'ਚ ਵੀ ਸਟ੍ਰੈਸ ਫੈਲ ਜਾਂਦੀ ਹੈ, 2 ਸਟੇਟਾਂ ਦੇ ਦਰਮਿਆਨ। ਉੱਥੇ ਅਫਸਫਾ ਲੱਗੀ ਹੋਈ ਹੈ ਮਿੰਟੂ ਜੀ ਹੁਣ ਵੀ? ਨਹੀਂ, ਅਫਸਪਾ ਕੁਝ ਇਲਾਕਿਆਂ 'ਚ ਲੱਗੀ ਹੋਈ ਆ। ਅਫਸਪਾ ਲੱਗੀ ਹੋਈ ਆ ਮਨੀਪੁਰ ਦੇ ਵਿੱਚ ਮੇਰੇ ਖਿਆਲ ਨਾਲ, ਪਰ ਅਫਸਪਾ ਕੁਝ ਇਲਾਕਿਆਂ 'ਚ ਹੁੰਦੀ ਆ। ਅਫਸਪਾ ਇਹ ਨਹੀਂ ਹੈ ਕਿ ਸਾਰੀ ਸਟੇਟ ਦੇ ਵਿੱਚ। ਕੁਝ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੁੰਦੇ ਆ ਉਹ ਮਤਲਬ ਕਿ ਅਫਸਫਾ ਹੇਠ ਆ ਜਾਂਦੇ ਆ। ਜਿਵੇਂ ਜਿਵੇਂ ਫਿਰ ਹੌਲੀ ਹੌਲੀ ਕਿਸੇ ਜ਼ਿਲ੍ਹੇ 'ਚੋਂ ਵਾਇਲੈਂਸ ਘਟਦੀ ਹੈ ਕਿਸੇ ਇਲਾਕੇ 'ਚੋਂ, ਉਹਨੂੰ ਚੁੱਕ ਦਿੰਦੇ ਆ। ਵੈਸੇ ਅਫਸਫਾ ਉੱਥੇ ਬਹੁਤ ਪੁਰਾਣੀ ਲੱਗੀ ਆ ਜੀ। ਬਾਕੀ ਹੁਣ ਤੁਸੀਂ ਦੇਖ ਲੈਣਾ ਸਰਚ ਕਰਕੇ, ਮੈਨੂੰ ਪੱਕਾ ਯਾਦ ਨਹੀਂ ਕਿ ਕਿੰਨੇ ਕੁ ਜ਼ਿਲ੍ਹਿਆਂ 'ਚ ਰਹਿ ਗਈ ਆ ਉੱਥੇ। ਜੀ ਉਹਦੇ ਖਿਲਾਫ ਲੰਬੇ ਸਮੇਂ ਤੱਕ ਉੱਥੇ ਸੰਘਰਸ਼ ਵੀ ਹੋਇਆ। ਇੱਕ ਬੀਬੀ ਨੇ ਬੜਾ ਲੰਬੇ ਸਮੇਂ ਤੱਕ ਸੰਘਰਸ਼ ਕੀਤਾ ਸੀ ਇਹਨੂੰ ਹਟਾਉਣ ਦੇ ਲਈ। ਏਰੋਮ ਸ਼ਰਮੀਲਾ ਜੀ ਜੀ, ਉਹਨਾਂ ਦੇ ਵੱਲੋਂ ਬੜਾ ਲੰਬੇ ਸਮੇਂ ਤੱਕ ਭੁੱਖ ਹੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਹੈ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ।
ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੱਖ-ਵੱਖ ਖਬਰਾਂ ਤੇ ਚਾਨਣਾ ਪਾਇਆ ਹੈ। ਖਬਰ ਬੇਸ਼ੱਕ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਵੇ, ਬੇਸ਼ੱਕ ਦੇਸ਼ ਦੇ ਕਿਸੇ ਦੂਸਰੇ ਹਿੱਸੇ ਦੇ ਵਿੱਚ ਹੋ ਰਹੀ ਵਾਇਲੇਸ਼ਨ ਦੇ ਨਾਲ ਜੁੜੀ ਹੋਵੇ। ਜੇਕਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਇਸ ਪ੍ਰੋਗਰਾਮ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਤੋਂ ਜੁੜਦੇ ਹਾਂ। ਧੰਨਵਾਦ।